ਸਤਿ ਸ਼੍ਰੀ ਅਕਾਲ ਜੀ। ਪੰਜਾਬੀ ਰੇਡੀਓ ਤੇ ਪੰਜਾਬੀ ਟੀਵੀ ਯੂਐਸਏ ਵੇਖ ਰਹੇ ਸਾਰੇ ਸਰੋਤਿਆਂ ਦਾ ਬਹੁਤ-ਬਹੁਤ ਸਵਾਗਤ ਹੈ ਪ੍ਰੋਗਰਾਮ ਬਿਯੋਂਡ ਦਾ ਹੈਡਲਾਈਨਸ ਵਿਦ ਮਨਦੀਪ ਪੁਨੀਆ ਦੇ ਵਿੱਚ। ਇਸ ਪ੍ਰੋਗਰਾਮ ਦੇ ਵਿੱਚ ਮਨਦੀਪ ਪੁਨੀਆ ਜੀ ਦਾ ਸਾਥ ਹੁੰਦਾ ਹੈ ਤੇ ਦੇਸ਼ ਭਰ ਨਾਲ ਜੁੜੀਆਂ ਹੋਈਆਂ ਬਹੁਤ ਸਾਰੀਆਂ ਖਬਰਾਂ ਹੁੰਦੀਆਂ ਨੇ। ਸੋ ਕਰਦੇ ਹਾਂ ਪੁਨੀਆ ਜੀ ਨੂੰ ਪ੍ਰੋਗਰਾਮ 'ਚ ਸ਼ਾਮਿਲ ਤੇ ਫਿਰ ਅੱਗੇ ਵਧਦੇ ਹਾਂ। ਬਹੁਤ-ਬਹੁਤ ਸਵਾਗਤ ਹੈ ਜੀ। ਸ਼ੁਕਰੀਆ ਜੀ। ਸੋ ਸਭ ਤੋਂ ਪਹਿਲੀ ਖਬਰ ਕਿਸਾਨੀ ਦੇ ਨਾਲ ਜੁੜੀ ਹੋਈ ਹੈ। ਬਹੁਤ ਸਾਰੇ ਲੋਕ ਇਸ ਨੂੰ ਕਿਸਾਨ ਅੰਦੋਲਨ ਦੀ ਹਾਰ ਵਜੋਂ ਦੇਖ ਰਹੇ ਨੇ, ਪਰ ਡੱਲੇਵਾਲ ਸਾਹਿਬ ਨੇ ਜਿਹੜਾ ਆਪਣਾ ਵਰਤ 131 ਦਿਨ ਦੇ ਬਾਅਦ ਖਤਮ ਕਰ ਦਿੱਤਾ ਹੈ, ਉਸ ਦੇ ਬਾਰੇ ਡੱਲੇਵਾਲ ਸਾਹਿਬ ਆਪ ਕੀ ਕਹਿ ਰਹੇ ਨੇ, ਇਸ ਤੇ ਜ਼ਰਾ ਪਾਇਓ ਚਾਨਣਾ ਤੇ ਖਤਮ ਕਰਨ ਦੇ ਕੀ ਐਂਗਲ ਤੁਹਾਨੂੰ ਨਜ਼ਰ ਆ ਰਹੇ ਨੇ ਇਸ ਵਰਤ ਨੂੰ ਲੈ ਕੇ। ਦੇਖੋ, ਜਿਹੜੇ ਐਸਕੇਐਮ ਨੋਨ ਪੋਲੀਟੀਕਲ ਦੇ ਵੱਡੇ ਆਗੂ ਹੈਗੇ ਜਗਜੀਤ ਸਿੰਘ ਡੱਲੇਵਾਲ ਤੇ ਪਿਛਲੇ 131 ਦਿਨਾਂ ਤੋਂ ਭੁੱਖ ਹੜਤਾਲ ਤੇ ਸੀਗੇ। ਉਹਨਾਂ ਦੇ ਮੁਤਾਬਕ, ਹਾਲਾਂਕਿ ਮੈਂ ਇਹ ਮੰਨਦਾ ਕਿ ਇੰਨੇ ਲੰਬੀ ਭੁੱਖ ਹੜਤਾਲ ਨਹੀਂ ਹੋ ਸਕਦੀ। ਮੈਂ ਜਿਹੜਾ ਸਿੱਖ ਪੋਲੀਟੀਕਲ ਪ੍ਰਿਜ਼ਨਰਾਂ ਵਾਸਤੇ ਜਿਹੜਾ ਬਾਪੂ ਸਰੂਪ ਸਿੰਘ ਹੋਰੀ ਸੀਗੇ, ਉਹਨਾਂ ਦੀ ਉਸ ਨਾਲ ਵੀ ਸਹਿਮਤ ਨਹੀਂ ਸੀਗਾ। ਮੇਰੋਮ ਸ਼ਰਮਿਲਾ ਦੀ ਜਿਹੜੀ 16 ਸਾਲ ਭੁੱਖ ਹੜਤਾਲ ਚੱਲੀ, ਉਹਦੇ ਨਾਲ ਵੀ ਸਹਿਮਤ ਨਹੀਂ ਆ। ਭੁੱਖ ਹੜਤਾਲ ਜਿਹੜਾ ਇੱਕ ਟੈਕਟਿਸ ਦੇ ਵਜੋਂ ਇਸਤੇਮਾਲ ਕੀਤਾ ਜਾਂਦਾ ਹੈਗਾ ਕਈ ਥਾਵਾਂ ਤੇ, ਉਹਨੂੰ ਬਹੁਤ ਸੀਰੀਅਸਲੀ ਮੈਂ ਜਿਹੜੇ ਫੇਰੂ ਸਿੰਘ ਮਾਨ ਹੋਣਾ ਦੀ ਭੁੱਖ ਹੜਤਾਲ ਅਸਲ 'ਚ ਜੇ ਪੋਲੀਟੀਕਲ ਸਟੈਪ ਉਹੀ ਹੁੰਦਾ ਗਾ, ਜਾਂ ਫਿਰ ਜਿਹੜਾ ਉਸ ਟਾਈਮ ਜਦੋਂ ਭਾਸ਼ਾਈ ਆਧਾਰ ਤੇ ਸੂਬੇ ਮੰਗੇ ਜਾ ਰਹੇ ਸੀ, ਉਸ ਟਾਈਮ ਤਾਮਿਲਨਾਡੂ ਦੇ ਵੀ ਇੱਕ ਆਗੂ ਦੀ ਮੌਤ ਹੋਈ ਸੀ, ਉਹ ਵੀ ਭੁੱਖ ਹੜਤਾਲ ਤੇ ਬੈਠੇ ਸੀਗੇ। ਖੈਰ ਇਸ ਤੇ ਹੀ ਗੱਲ ਕਰਦੇ ਆਪਾਂ। ਤੇ ਇੱਕ ਤਾਂ ਮੈਂ ਖੁਦ ਉਹਨਾਂ ਨੂੰ ਮੈਸੇਜ ਵੀ ਲਾਇਆ ਸੀਗਾ, ਇਹ ਬਹੁਤ ਟਾਈਮ ਪਹਿਲਾਂ ਲਾਇਆ ਸੀਗਾ ਉਹਨਾਂ ਨੂੰ। ਇਹ ਕਿਹਾ ਸੀਗਾ ਕਿ ਇਹ ਤੁਹਾਡੇ ਜਿਹੜੀ ਭੁੱਖ ਹੜਤਾਲ ਹੈਗੀ ਆ, ਇਹਦਾ ਮੈਸੇਜ ਗਲਤ ਜਾ ਰਿਹਾ। ਇਹਦਾ ਇੱਕ ਜਿਹੜਾ 50-60 ਦਿਨ ਤੱਕ ਇਹਦਾ ਬਹੁਤ ਪੋਜ਼ਿਟਿਵ ਮੈਸੇਜ ਸੀਗਾ। ਪੂਰਾ ਪੰਜਾਬ ਤੁਹਾਡੇ ਨਾਲ ਸੀਗਾ, ਸਿੰਪੈਥੀ ਤੁਹਾਨੂੰ ਮਿਲ ਰਹੀ ਸੀ। ਜਦੋਂ ਹੀ ਤੁਸੀਂ ਡ੍ਰਿਪ ਲਵਾ ਲਈ ਤੇ ਸਰਕਾਰ ਨਾਲ ਗੱਲਬਾਤ ਤੇ ਸਹਿਮਤ ਹੋ ਕੇ ਡ੍ਰਿਪ ਲਵਾ ਲਈ, ਉਸੇ ਦਿਨ ਤੁਹਾਡੇ ਭੁੱਖ ਹੜਤਾਲ ਦਾ ਮਤਲਬ ਕਿਤੇ ਨਾ ਕਿਤੇ ਰਿਡਿਊਸ ਹੋ ਗਿਆ ਸੀ। ਉਹਦਾ ਤੁਹਾਡੇ ਮੋਰਚੇ ਦਾ, ਤੁਹਾਡੇ ਅੰਦੋਲਨ ਦਾ ਉਨਾ ਹੀ ਵਜ਼ਨ ਸੀਗਾ। ਸਾਰੇ ਲੋਕ, ਸਾਰੇ ਪੰਜਾਬ ਦੇ ਲੋਕ ਤੁਹਾਡੇ ਮੋਰਚੇ ਵਾਲੀ ਵੇਖ ਰਹੇ ਸੀਗੇ। ਤੇ ਜਿਹੜਾ ਭਗਵੰਤ ਮਾਨ ਨੇ, ਆਮ ਆਦਮੀ ਪਾਰਟੀ ਸਰਕਾਰ ਨੇ ਬੀਜੇਪੀ ਨਾਲ ਰਲ ਕੇ, ਸੈਂਟਰ ਨਾਲ ਰਲ ਕੇ ਜਿਵੇਂ ਇਹ ਅੰਦੋਲਨ ਖਤਮ ਕੀਤਾ ਹੈਗਾ, ਉਹ ਤਾਂ ਹਿਸਟੋਰਿਕ ਹੈ ਕਿ ਕਿੱਡੀ ਵੱਡੀ ਗੱਦਾਰੀ ਭਗਵੰਤ ਮਾਨ ਨੇ ਕਿਸਾਨਾਂ ਨਾਲ ਕੀਤੀ ਹੈ। ਉਹ ਇੱਕ ਬਿਲਕੁਲ ਅੱਡ ਚੀਜ਼ ਹੈਗੀ ਆ। ਤੇ ਇਹਨੇ ਡੱਲੇਵਾਲ ਸਾਹਿਬ ਹੋਰਾਂ ਨੇ ਵੀ ਅਨਸ਼ਨ ਖਤਮ ਕਰਦਿਆਂ ਇਹ ਕਿਹਾ ਗਾ ਕਿ ਅੰਦੋਲਨ ਖਤਮ ਨਹੀਂ ਹੋਇਆਗਾ, ਇਹ ਅੰਦੋਲਨ ਜਾਰੀ ਹੈਗਾ। ਅਸੀਂ ਇਹਨੂੰ ਦੁਬਾਰਾ ਸ਼ੁਰੂ ਨਹੀਂ ਕਰਨਾ, ਬਲਕਿ ਇਹਨੂੰ ਅੱਗੇ ਦੇਖਣਾ ਗਾ, ਇਹਦੇ ਫਿਊਚਰ 'ਚ ਅਸੀਂ ਕੀ ਕਰ ਸਕਦੇ ਹਾਂ, ਤੇ ਅਸੀਂ ਇਕਜੁੱਟ ਹੋਣ ਵਾਸਤੇ ਵੀ ਵਿਚਾਰ ਕਰ ਰਹੇ ਹਾਂ। ਤੇ ਆਪਾਂ ਨੂੰ ਮਤਲਬ ਇੱਕ ਗੁਰਪ੍ਰੀਤ, ਇਹਦੇ ਤੇ ਮੈਂ ਇੱਕ ਗੱਲ ਹੋਰ ਵੀ ਦੱਸ ਦਿਆਂ। ਜਿਹੜਾ KMM ਕਿਸਾਨ ਮਜ਼ਦੂਰ ਮੋਰਚਾ, ਜਿਹਦੇ 'ਚ ਸੁਰਜੀਤ ਫੂਲ ਹੋਰੀ ਹੋ ਗਏ, ਸਰਵਣ ਪੰਧੇਰ ਹੋਰੀ ਹੋ ਗਏ, ਇਹ ਜਿਹੜੇ ਹੋਰ ਬਾਕੀ ਦੇ ਕਿਸਾਨ ਜਥੇਬੰਦੀਆਂ ਹੈਗੀਆਂ, ਉਹਨਾਂ ਨਾਲ ਜਾਣ ਨੂੰ ਵੀ ਰਾਜ਼ੀ ਸੀਗੇ, ਉਹਨਾਂ ਨੂੰ ਸੱਦ ਵੀ ਰਹੇ ਸੀਗੇ। ਸਿਰਫ ਡੱਲੇਵਾਲ ਸਾਹਿਬ ਹੀ ਮਤਲਬ ਸਾਰੇ ਫਾਨੇ ਫਸਾਈ ਬੈਠੇ ਸੀਗੇ। ਪਰ ਹੁਣ ਉਹਨਾਂ ਨੇ ਦੇਖ ਲਿਆ ਕਿ ਜੇ ਕੱਲੇ ਅੰਦੋਲਨ ਕਰਦੇ ਹੈਗੇ ਆ ਤੇ ਉਹਦਾ ਨਤੀਜਾ ਕੀ ਹੁੰਦਾ ਹੈ। ਮੈਨੂੰ ਲੱਗਦਾ ਕਿ ਹੁਣ ਜਿਹੜੀ ਏਕਤਾ ਦੀ ਜਿਹੜੀ ਇੱਕ ਧੂਰਾ ਹੈਗਾ, ਉਹ ਵੀ ਅੱਗੇ ਆਊਗਾ। ਹਾਲਾਂਕਿ ਜ਼ਿਆਦਾ ਕ੍ਰਿਟਿਸਿਜ਼ਮ ਆਪਾਂ ਨੂੰ ਰਾਜੇਵਾਲ ਹੋਰਾਂ ਦਾ ਕਰਨਾ ਚਾਹੀਦਾ, ਕਿਉਂਕਿ ਉਹ ਅੰਦੋਲਨ ਕਰਨ ਵਾਸਤੇ ਹੀ ਤਿਆਰ ਨਹੀਂ ਹਨ। ਏਕਤਾ ਤਾਂ ਕਾਹਦੀ ਕਰੀਏ ਜੇ ਉਹ ਅੰਦੋਲਨ ਕਰਨ ਵਾਸਤੇ ਹੀ ਤਿਆਰ ਹੋਣ। ਮਤਲਬ ਡੱਲੇਵਾਲ ਹੋਰਾਂ ਦਾ ਜਾਂ ਫਿਰ ਹੋਰ ਬਾਕੀ ਜਥੇਬੰਦੀਆਂ ਦਾ ਜਿਹੜੇ ਅੰਦੋਲਨ 'ਚ ਸ਼ਾਮਲ ਸੀਗੀਆਂ, ਉਹਨਾਂ ਦਾ ਘੱਟ ਕ੍ਰਿਟਿਸਿਜ਼ਮ ਕਰਨਾ ਬਣਦਾ। ਜਿਹੜੀਆਂ ਬਾਹਰ ਸੀਗੀਆਂ, ਅੰਦੋਲਨ 'ਚ ਆਈਆਂ ਹੀ ਨਹੀਂ, ਉਹਨਾਂ ਦਾ ਕ੍ਰਿਟਿਸਿਜ਼ਮ ਕਰਨਾ ਵੱਧ ਬਣਦਾ ਗਾ। ਇਹ ਸੈਲਫ ਕ੍ਰਿਟਿਸਿਜ਼ਮ ਅਸੀਂ ਇਸ ਕਰਕੇ ਕਰ ਰਹੇ ਹੈਗੇ ਆ ਕਿਉਂਕਿ ਅਸੀਂ ਸਾਰੇ ਵੀ ਇਹਨਾਂ ਅੰਦੋਲਨਾਂ ਨਾਲ ਜੁੜੇ ਹੋਏ ਆ। ਸਾਨੂੰ ਕਈ ਵਾਰ ਐ ਲੱਗਦਾ ਗਾ ਕਿ ਅਸੀਂ ਵੀ ਆਪਣੇ ਘਰਾਂ ਨੂੰ ਫੂਕ ਕੇ ਇਹ ਸਾਰਾ ਕੁਝ ਕਰ ਰਹੇ ਹਾਂ। ਤੇ ਜੇ ਸਾਡਾ ਸਾਰਾ ਕੁਝ ਹੀ ਦਾਅ ਤੇ ਲੱਗਿਆ ਹੋਇਆ ਗਾ, ਤਾਂ ਫਿਰ ਅਸੀਂ ਮਤਲਬ ਸਾਡੇ ਅੰਦਰ ਜਿਹੜੇ ਅੰਦਰੂਨੀ ਮਸਲੇ ਨੇ, ਉਹਨਾਂ ਤੇ ਵੀ ਸਵਾਲ ਚੁੱਕਾਂਗੇ। ਖੈਰ, ਇਹਦੇ ਤੇ ਉਹਨਾਂ ਨੇ ਇਹ ਕਿਹਾ ਗਾ ਕਿ ਉਹਨਾਂ ਦਾ ਜਿਹੜਾ ਮੋਟਾ ਨੁਕਤਾ ਸੀਗਾ ਕਿ ਆਮ ਆਦਮੀ ਪਾਰਟੀ ਸਰਕਾਰ ਨੇ ਅੰਦੋਲਨ ਇਸ ਕਰਕੇ ਖਤਮ ਕੀਤਾ, ਜਿਹੜਾ 19 ਮਾਰਚ ਨੂੰ ਕੀਤਾ ਗਿਆ, ਉਹ ਇਸ ਕਰਕੇ ਖਤਮ ਕੀਤਾ ਗਿਆ ਕਿਉਂਕਿ ਅਰਵਿੰਦ ਕੇਜਰੀਵਾਲ ਨੂੰ ਬੀਜੇਪੀ ਤੋਂ ਜਿਹੜੀ ਜੇਲ੍ਹ ਤੋਂ ਬਚਾਉਣਾ ਚਾਹੁੰਦੇ ਸੀ। ਇਸ ਕਰਕੇ ਬੀਜੇਪੀ ਨਾਲ ਆਮ ਆਦਮੀ ਪਾਰਟੀ ਨੇ ਸੈਟਿੰਗ ਕੀਤੀ, ਅਰਵਿੰਦ ਕੇਜਰੀਵਾਲ ਨੂੰ ਬਚਾਉਣ ਵਾਸਤੇ ਸੈਟਿੰਗ ਕੀਤੀ ਗਈ ਤੇ ਇਸ ਅੰਦੋਲਨ ਨੂੰ ਖਤਮ ਕੀਤਾ ਗਿਆ। ਬਾਕੀ ਉਹਨਾਂ ਨੇ, ਡੱਲੇਵਾਲ ਸਾਹਿਬ ਨੇ ਕਿਹਾ ਕਿ ਜਿਹੜੇ ਕਿਸਾਨਾਂ ਤੇ ਹਮਲਾ ਬੋਲਣ ਵਾਲੇ ਹੈਗੇ ਆ, ਉਹਨਾਂ ਨੂੰ ਰਾਜ ਸਭਾ ਭੇਜ ਰਹੇ ਨੇ ਤੇ ਸਾਡੀਆਂ ਜਿਹੜੀਆਂ ਮਾਵਾਂ ਭੈਣਾਂ ਸੀਗੀਆਂ, ਉਹਨਾਂ ਨੂੰ
ਕੁੱਟਿਆ ਵੀ ਗਿਆ ਅੰਦੋਲਨ ਦੌਰਾਨ, ਉਹਨਾਂ ਦੇ ਥੱਪੜ ਵੀ ਮਾਰੇ, ਤੇ ਇਸ ਦਾ ਬਦਲਾ ਭਗਵੰਤ ਮਾਨ ਤੋਂ ਲਿਆ ਜਾਊਗਾ। ਇਹ ਮੋਟੀ ਗੱਲ ਹੈ। ਉਦਾਂ ਭਗਵੰਤ ਮਾਨ ਦੇ ਉਲਟਾ ਆਪਾਂ ਨੂੰ ਪਤਾ ਪੂਰੇ ਪੰਜਾਬ 'ਚ, ਪਿੰਡਾਂ 'ਚ, ਖਾਸ ਕਰ ਕਿਸਾਨੀ 'ਚ ਬਹੁਤ ਨੈਗੇਟਿਵ ਮੈਸੇਜ ਗਿਆ ਗਾ, ਤੇ ਭਗਵੰਤ ਮਾਨ ਨੂੰ ਆਉਣ ਵਾਲੇ ਦਿਨਾਂ 'ਚ ਉਹਦਾ ਨਤੀਜਾ ਵੀ ਭੁਗਤਣਾ ਪਊਗਾ। ਤੇ ਇਹ ਮੋਟਾ ਜੀ ਘਟਨਾਕ੍ਰਮ ਸੀਗਾ। ਕੱਲ ਰਵੀਵਾਰ ਨੂੰ ਉਹਨਾਂ ਨੇ ਭੁੱਖ ਹੜਤਾਲ ਖਤਮ ਕੀਤੀ, ਤੇ ਇਹ ਫਤਿਹਗੜ੍ਹ ਸਾਹਿਬ ਦੇ ਵਿੱਚ ਇਹ ਸਾਡੀ ਜਿਹੜੀ ਸਰਹੰਦ ਅਨਾਜ ਮੰਡੀ ਸੀਗੀ, ਉੱਥੇ ਕਿਸਾਨ ਪੰਚਾਇਤ ਸੀਗੀ। ਉਸ ਤੋਂ ਬਾਅਦ ਉੱਥੇ ਹੀ ਉਸ ਤੋਂ ਬਾਅਦ ਹੀ ਕਿਤੇ ਨਾ ਕਿਤੇ ਇਹ ਜਿਹੜਾ ਉਹਨਾਂ ਨੇ ਆਪਣਾ ਵਰਤ ਹੈਗਾ, ਮਰਨ ਵਰਤ ਹੈ, ਉਹ ਤੋੜਿਆ ਗਾ। ਜੀ, ਸੋ ਉਧਰ ਅਗਲੀ ਖਬਰ ਤੇ ਚਲੀਏ ਤਾਂ ਨਾਮ ਸ਼ਾਨਦਾਰ ਰੱਖ ਲੈਣ ਦੇ ਨਾਲ ਕੋਈ ਬਹੁਤ ਵੱਡਾ ਡਾਕਟਰ ਨਹੀਂ ਬਣ ਜਾਂਦਾ। ਉਧਰ ਡਾਕਟਰ ਜੌਨ ਕੇਮ ਨਾਂ ਦਾ ਵਿਅਕਤੀ ਇੱਕ ਨਕਲੀ ਡਿਗਰੀ ਨਾਲ ਫੜਿਆ ਗਿਆ ਹੈ ਜੀ। ਕੀ ਹੈ ਇਹ ਮਾਜਰਾ, ਜਰਾ ਖਬਰ ਤੇ ਚਾਨਣਾ ਪਾਇਓ। ਦੇਖੋ, ਡਾਕਟਰ ਜੌਨ ਕੇਮ ਨਾ ਤੁਸੀਂ ਸੁਣ ਕੇ ਸੋਚੋਗੇ ਕਿ ਬੰਦਾ ਕੋਈ ਵਿਦੇਸ਼ੀ ਹੋਊਗਾ, ਤੇ ਉਹਨੇ ਟਵਿੱਟਰ ਤੇ ਆਪਣੀ ਫੋਟੋ ਵੀ ਏਦਾਂ ਦੀ ਲਾ ਰੱਖੀ ਸੀਗੀ, ਬਾਲ ਬਰਾਊਨ ਜੇ ਸੀਗੇ, ਤੇ ਕਿ ਕੋਈ ਵਿਦੇਸ਼ੀ ਹੋਊਗਾ। ਉੱਤਰ ਪ੍ਰਦੇਸ਼ ਦੇ ਮੁੱਖ ਮੰਤਰੀ ਯੋਗੀ ਆਦਿੱਤਿਆਨਾਥ ਉਹਨਾਂ ਦੇ ਟਵੀਟਸ ਨੂੰ ਰੀਟਵੀਟ ਵੀ ਕਰਦੇ ਰਹਿੰਦੇ ਸੀਗੇ, ਤੇ ਉਹਨੂੰ ਅੱਗੇ ਪੁਸ਼ ਵੀ ਕਰਦੇ ਰਹਿੰਦੇ ਸੀ, ਉਹਨੂੰ ਬੁਲਾ ਕੇ ਅਵਾਰਡ ਵੀ ਵਗੈਰਾ ਵੀ ਦਿੰਦੇ ਰਹਿੰਦੇ ਸੀ। ਉਹਦਾ ਨਾਂ ਸੀਗਾ ਜੀ ਨਰਿੰਦਰ ਯਾਦਵ, ਤੇ ਉਹ ਸਰਕਾਰ ਦਾ ਪਿਛਲੂ ਬਣਿਆ ਹੋਇਆ ਸੀ। ਮੋਦੀ ਦੀ ਚੀਜ਼ਾਂ ਨੂੰ ਅੱਗੇ ਪੁਸ਼ ਕਰਦਾ ਸੀ, ਯੋਗੀ ਦੀ ਚੀਜ਼ਾਂ ਨੂੰ ਅੱਗੇ ਪੁਸ਼ ਕਰਦਾ ਸੀ। ਹੁਣ ਇੱਕ ਗੱਲ ਨਿਕਲ ਕੇ ਆਈ ਹੈ ਕਿ ਉਹ ਹਾਰਟ ਸਰਜਨ ਬਣਿਆ ਹੋਇਆ ਸੀ, ਤੇ ਉਹਨੇ 15 ਕਿਤੇ ਨਾ ਕਿਤੇ ਹਾਰਟ ਉਹ ਕੀਤੇ, ਆਪਰੇਸ਼ਨ ਕੀਤੇ, ਤੇ 15 ਦੀਆਂ ਹੀ 15 ਦੀਆਂ ਹੀ ਮੌਤਾਂ ਹੋ ਗਈਆਂ। ਤੇ ਬਾਅਦ ਚ ਜਦੋਂ ਇਸ ਤੇ ਇਨਕੁਆਇਰੀ ਹੋਈ ਮੱਧ ਪ੍ਰਦੇਸ਼ ਚ, ਤਾਂ ਉਹ ਜਿਹੜੀ ਡਿਗਰੀ ਹੈ ਉਹਨਾਂ ਦੀ ਉਹ ਫਰਜ਼ੀ ਨਿਕਲੀ। ਮੈਂ ਕਿੰਨੇ ਹੀ ਐਗਜ਼ਾਮਪਲ ਦੱਸ ਸਕਦਾ ਜਿੱਥੇ ਇਸ ਬੰਦੇ ਨੇ ਕਿਤੇ ਨਾ ਕਿਤੇ ਪ੍ਰੋ ਬੀਜੇਪੀ ਟਵੀਟ ਕੀਤੇ, ਤੇ ਉਹਨਾਂ ਨੂੰ ਯੋਗੀ ਆਦਿੱਤਿਆਨਾਥ ਵਰਗੇ ਵੱਡੇ ਇਹਨਾਂ ਦੇ ਆਗੂ, ਚੀਫ ਮਿਨਿਸਟਰ ਤੱਕ ਲੈਵਲ ਦੇ ਬੰਦੇ ਰੀਟਵੀਟਾਂ ਕਰ ਰਹੇ ਸੀਗੇ। ਤੇ ਏਦਾਂ ਦੇ ਫਰਜ਼ੀ ਬੰਦਿਆਂ ਨੂੰ ਕਿਤੇ ਨਾ ਕਿਤੇ ਪੁਸ਼ ਕਰਨਾ, ਇਹ ਬੀਜੇਪੀ ਦੀ ਇਹਨਾਂ ਕੋਲ ਨਾ ਅਸਲ ਚ ਕੀ ਹੈ, ਇਹਨਾਂ ਨੂੰ ਇੱਕ ਦਿਨ ਆਪਾਂ ਜਦੋਂ ਪਹਿਲਾਂ ਗੱਲ ਕਰ ਰਹੇ ਸੀਗੇ ਕਿ ਉਹ ਪੋਡਕਾਸਟ ਬਾਰੇ, ਜਿਸ ਦਿਨ ਆਪਾਂ ਗੱਲ ਕਰ ਰਹੇ ਸੀਗੇ, ਕਿ ਇਹਨਾਂ ਨੂੰ ਨਾ ਫੋਬੀਆ ਹੈ। ਇਹਨਾਂ ਨੂੰ ਲੱਗਦਾ ਕਿ ਕੋਈ ਵਾਈਟ ਮੈਨ ਆ ਕੇ ਸਾਡੀ ਤਾਰੀਫ ਕਰੇ ਜਿਹਦਾ ਅੰਗਰੇਜ਼ੀ ਚ ਨਾ ਹੋਵੇ, ਅੰਗਰੇਜ਼ ਹੋਵੇ, ਜੇ ਕਿ ਜਿਹੜਾ ਵੀ ਅੰਗਰੇਜ਼ ਆ ਕੇ ਇਹਨਾਂ ਦੀ ਤਾਰੀਫ ਕਰਦਾ, ਉਹਨੂੰ ਇਹ ਸਰ ਤੇ ਚੱਕ ਲੈਂਦੇ ਨੇ, ਉਹਦੇ ਵਾਸਤੇ ਸਾਰਾ ਕੁਝ ਕਰ ਦਿੰਦੇ ਨੇ। ਤੇ ਇਹ ਮੋਟਾ ਜੀ ਮਾਮਲਾ ਸੀਗਾ। ਬਾਕੀ ਆਪਾਂ ਨੂੰ ਪਤਾ ਹੈ ਕਿ ਉਦੋਂ ਜਦੋਂ ਇਹਨੂੰ ਸਨਮਾਨਿਤ ਕੀਤਾ ਜਾਂਦਾ ਸੀਗਾ, ਉਹਦੇ ਕਿੰਨੇ ਜ਼ਿਆਦਾ ਟਵੀਟ ਕਰਦੇ ਸੀਗੇ ਪ੍ਰੋ ਮੋਦੀ, ਤੇ ਕਿਤੇ ਨਾ ਕਿਤੇ ਉਹਨਾਂ ਦੇ ਉਲਟ ਵੀ ਬਹੁਤ ਬੋਲਦੇ ਸੀਗੇ ਅੰਦੋਲਨ ਦੇ, ਕਿਸਾਨ ਅੰਦੋਲਨਾਂ ਤੇ ਹੋਰ ਚੀਜ਼ਾਂ ਤੇ ਹੁਣ ਦੇਖੋ ਇਹ ਜਮਾ ਫਰਜ਼ੀ ਨਿਕਲਿਆਗਾ ਬੰਦਾ। 15 ਇਸ ਕਰਕੇ 15 ਲੋਕਾਂ ਦੀਆਂ ਮੌਤਾਂ ਹੋਈਆਂ ਨੇ ਜੀ। ਵੱਡਾ ਆંકੜਾ ਹੈ ਇਹ, ਮੌਤਾਂ ਇੱਕ ਹੀ, ਉਹ ਵੀ ਕਿਸੇ ਦੇ ਹੱਥੋਂ ਹੋਣੀ ਬਹੁਤ ਵੱਡੀ ਗੱਲ ਹੁੰਦੀ ਹੈ। ਇਹਨੂੰ ਤਾਂ ਹੱਤਿਆ ਦੀ ਕੈਟਾਗਰੀ ਚ ਵੈਸੇ ਪੈਂਦੀ ਹੈ ਇਹ ਚੀਜ਼, ਵੀ ਹੱਤਿਆ ਕੀਤੀ ਗਈ ਹੈ ਇੱਕ ਤਰ੍ਹਾਂ ਦੀ ਇਹਨਾਂ ਦੇ ਵੱਲੋਂ। ਪਰ ਚਲੋ ਆਪਾਂ ਅਗਲੀ ਖਬਰ ਦਾ ਰੁਖ ਕਰ ਲੈਂਦੇ ਹਾਂ। ਉਧਰ ਮਾਲੇਗਾਂਵ ਬਲਾਸਟ ਮਾਮਲੇ ਦੇ ਵਿੱਚ ਸੁਣਵਾਈ ਤੋਂ ਐਨ ਪਹਿਲਾਂ ਜੱਜ ਹੁਣਾਂ ਨੂੰ ਟ੍ਰਾਂਸਫਰ ਕਰ ਦਿੱਤਾ ਗਿਆ ਹੈ ਜੀ। ਜਿਸ ਕੇਸ ਦੇ ਵਿੱਚ ਸਾਧਵੀ ਬੀਬੀ ਦਾ ਵੀ ਨਾਮ ਆ ਰਿਹਾ ਹੈ। ਹਾਂਜੀ, ਇਹ ਮਾਮਲਾ ਆਪਾਂ ਨੂੰ ਪਤਾ ਸਾਲ 2008 ਦਾ ਹੈਗਾ, ਜਿੱਥੇ ਹਿੰਦੂ ਆਤੰਕਵਾਦ ਨਾਲ ਜੁੜਿਆ ਹੋਇਆ ਹੈਗਾ ਜੀ ਇਹ ਮੁੱਦਾ। ਉਸ ਟਾਈਮ ਕਿਤੇ ਨਾ ਕਿਤੇ ਇਹਨਾਂ ਨੇ ਬਲਾਸਟ ਕੀਤੇ ਸੀਗੇ ਮਾਲੇਗਾਂਵ ਦੇ ਵਿੱਚ, ਮੋਟਰਸਾਈਕਲਾਂ 'ਚ ਰੱਖ ਕੇ। ਨਾਸਕ ਮੁੰਬਈ ਅਤੇ ਨਾਸਕ ਦੇ ਵਿਚਕਾਰ ਇਹਨਾਂ ਨੇ ਇਹ ਬਲਾਸਟ ਕੀਤੇ ਸੀ। ਇੱਕ ਮਸਜਿਦ ਕੋਲ ਇੱਕ ਮਸਜਿਦ ਸੀਗੀ, ਉੱਥੇ ਉਹਨਾਂ ਨੇ ਮੋਟਰਸਾਈਕਲ 'ਚ ਜਿਹੜੇ ਐਕਸਪਲੋਸਿਵ ਡਿਵਾਈਸ ਹੈਗੇ ਉਹ ਲਾ ਕੇ ਉੱਥੇ ਵਿਸਫੋਟ ਕੀਤੇ ਸੀ, ਜਿਹਦੇ 'ਚ 6 ਲੋਕਾਂ ਦੀਆਂ ਮੌਤਾਂ ਹੋਈਆਂ ਸੀ ਤੇ 100 ਤੋਂ ਵੱਧ ਲੋਕ ਘਾਇਲ ਹੋਏ ਸੀ। ਉਹਦੇ 'ਚ ਪ੍ਰਗਿਆ ਠਾਕਰ ਦਾ ਨਾਮ ਵੀ ਆਇਆ ਸੀਗਾ, ਜਿਹੜੇ ਬੀਜੇਪੀ ਦੇ ਆਗੂ ਨੇ। ਲੈਫਟੀਨੈਂਟ ਕਰਨਲ ਪ੍ਰਸਾਦ ਪੁਰੋਹਿਤ ਦਾ ਨਾਮ ਆਇਆ ਸੀਗਾ। 5 ਬੰਦੇ ਹੋਰ ਸੀਗੇ, ਤੇ ਉਹਨਾਂ ਦੇ UAPA ਦੇ ਤਹਿਤ ਮਾਮਲਾ ਦਰਜ ਕੀਤਾ ਗਿਆ ਸੀਗਾ। ਤੇ ਹੁਣ ਕਿਤੇ ਨਾ ਕਿਤੇ ਇਹ ਸੁਣਨ ਚ ਆ ਰਿਹਾ ਹੈਗਾ ਜੀ ਕਿ ਜਿਹੜੇ ਜੱਜ ਨੇ, NIA ਦੀ ਕੋਰਟ ਨੇ ਫੈਸਲਾ ਸੁਣਾਉਣਾ ਸੀਗਾ, ਫੈਸਲਾ ਉਹਨਾਂ ਨੇ ਸੁਣਵਾਈ ਪੂਰੀ ਕਰਕੇ ਫੈਸਲਾ ਸੁਰੱਖਿਅਤ ਰੱਖਿਆ ਹੋਇਆ ਸੀਗਾ। ਤੇ ਜਿਸ ਦਿਨ ਫੈਸਲਾ ਸੁਣਾਉਣਾ ਸੀ ਉਸ ਤੋਂ ਇੱਕ ਦਿਨ ਪਹਿਲਾਂ ਹੀ, ਯਾਨੀ ਕਿ ਕੱਲ, ਉਹਨਾਂ ਦੀ ਟ੍ਰਾਂਸਫਰ ਕਰ ਦਿੱਤੀ ਗਈ ਹੈਗੀ ਹੈ। ਤੇ ਕਿਤੇ ਨਾ ਕਿਤੇ ਆਪਣੇ ਬੰਦਿਆਂ ਨੂੰ ਬਚਾਉਣਾ ਹੀ ਚਾਹੁੰਦੇ ਸੀਗੇ। ਆਪਾਂ ਨੂੰ ਪਤਾ ਕਿਵੇਂ ਇਹਨਾਂ ਨੇ ਅੱਡ ਥਾਵਾਂ ਤੇ ਇਹਨਾਂ ਨੇ ਮੁਸਲਮਾਨਾਂ ਦੇ ਬਸਤੀਆਂ ਤੇ ਮਸੀਤਾਂ ਤੇ ਕਿੰਨੇ ਅਟੈਕ ਕੀਤੇ ਹੈਗੇ, ਕਿੰਨੇ ਉੱਥੇ ਇਹਨਾਂ ਨੇ ਬੰਬ ਬਲਾਸਟ ਕੀਤੇ ਹੈ। ਆਪਣੇ ਸਾਰੇ ਬੰਦਿਆਂ ਨੂੰ ਇਹਨਾਂ ਨੇ ਬਰੀ ਕਰਾ ਲਿਆ, ਤੇ ਸਾਰੇ ਘਟਨਾਕ੍ਰਮ ਇਹ ਅੰਜਾਮ ਦਿੰਦੇ ਸੀਗੇ ਤੇ ਸਰ ਕਿਤੇ ਨਾ ਕਿਤੇ ਮੁਸਲਮਾਨਾਂ ਦੇ ਮੜ ਦਿੰਦੇ ਸੀਗੇ। ਉਹ ਆਪਾਂ ਨੂੰ ਸਾਰਿਆਂ ਨੂੰ ਪਤਾ ਹੀ ਹੈ ਇਹਨਾਂ ਦਾ ਸਾਰਾ ਜਿਹੜਾ ਕੰਮ ਕਰਨ ਦਾ ਸਟਾਈਲ। ਉਧਰ ਸ਼ਾਹ ਹੁਣੀ ਜੰਮੂ ਕਸ਼ਮੀਰ ਦੇ ਦੌਰੇ ਤੇ ਸੀ, ਜਿਸ ਤੋਂ ਪਹਿਲਾਂ ਬਹੁਤ ਵੱਡਾ ਕ੍ਰੈਕਡਾਊਨ ਹੋਇਆ ਜੀ।
ਹਾਂ, ਅਮਿਤ ਸ਼ਾਹ ਜੰਮੂ ਕਸ਼ਮੀਰ ਦੇ ਦੌਰੇ ਤੇ ਗਏ ਹੋਏ ਨੇ ਜੀ। ਉਸ ਤੋਂ ਪਹਿਲਾਂ ਹੀ ਜਿਹੜੇ ਉੱਥੇ ਹੁਰੀਅਤ ਦੇ ਜਿਹੜੇ ਲੀਡਰ ਨੇ ਮੀਰਵਾਈਜ਼ ਉਮਰ ਫਾਰੂਕ, ਉਹਨਾਂ ਨੂੰ ਨਜ਼ਰਬੰਦ ਕੀਤਾ ਗਿਆ ਹੈਗਾ। ਬਾਕੀ ਸੈਂਕੜਿਆਂ ਕਸ਼ਮੀਰੀਆਂ ਨੂੰ ਥਾਣਿਆਂ 'ਚ ਬੁਲਾ ਕੇ ਪੁਲਿਸ ਪੁੱਛਗਿੱਛ ਕਰ ਰਹੀ ਹੈ। ਈਵਨ ਉਹਨਾਂ ਬੰਦਿਆਂ ਨੂੰ ਵੀ ਬੁਲਾ ਰਹੀ ਹੈ ਜਿਹੜੇ 2007-8 ਦੇ ਕੇਸਾਂ 'ਚ ਬਰੀ ਹੋ ਚੁੱਕੇ ਨੇ, ਉਹਨਾਂ ਨੂੰ ਵੀ ਬੁਲਾ ਕੇ ਤੰਗ ਕਰੀ ਜਾ ਰਹੀ ਹੈ। ਈਵਨ ਬਜ਼ੁਰਗਾਂ ਨੂੰ ਬੁਲਾ ਕੇ ਤੰਗ ਕਰੀ ਜਾ ਰਹੀ ਹੈ। ਜਿੰਨੇ ਵੀ ਪੋਲੀਟੀਕਲੀ ਐਕਟਿਵ ਲੋਕ ਨੇ, ਸਾਰਿਆਂ ਨੂੰ ਪੁਲਿਸ ਉੱਥੇ ਤੰਗ ਕਰ ਰਹੀ ਹੈਗੀ ਆ। ਤੇ ਇਹ ਮੋਟਾ ਅਨੰਤਨਾਗ ਇਲਾਕਾ ਹੋ ਗਿਆ, ਜੰਮੂ ਕਸ਼ਮੀਰ ਦੇ ਸਾਰੇ ਇਲਾਕਿਆਂ 'ਚ ਇਹ ਹੋ ਰਿਹਾ। ਤੇ ਕੱਲ ਰਾਤ ਨੂੰ ਪਹੁੰਚੇ ਸੀਗੇ ਅਮਿਤ ਸ਼ਾਹ ਉੱਥੇ, ਤੇ 2-3 ਦਿਨ ਰਹਿਣਗੇ। ਤੇ ਮੈਂ ਤਾਂ ਅੱਜ ਟਵਿੱਟਰ ਤੇ ਲਿਖਿਆ ਵੀ ਕਿ ਅਮਿਤ ਸ਼ਾਹ ਉੱਥੇ ਮਤਲਬ ਕੀ ਦੇਖਣ ਜਾ ਰਹੇ ਨੇ? ਉੱਥੇ ਡਿਵੈਲਪਮੈਂਟ ਦੇਖਣ ਜਾ ਰਹੇ ਨੇ, ਜਾਂ ਫਿਰ ਲੋਕਾਂ ਨਾਲ ਕੁੱਟਮਾਰ ਕਿਵੇਂ ਕਰਦੀ ਹੈ ਪੁਲਿਸ, ਉਹ ਦੇਖਣ ਜਾ ਰਹੇ ਨੇ? ਇਹ ਕਲੀਅਰ ਹੋਣਾ ਚਾਹੀਦਾ। ਮਤਲਬ ਤੁਸੀਂ ਉੱਥੇ ਜਾ ਰਹੇ ਹੋ, ਹੋਮ ਮਿਨਿਸਟਰ ਹੋ, ਉਹ ਤੋਂ ਜਾਣ ਤੋਂ ਪਹਿਲਾਂ ਹੀ ਉੱਥੇ ਜਿੰਨੇ ਵੀ ਪੋਲੀਟੀਕਲੀ ਐਕਟਿਵ ਲੋਕ ਨੇ, ਸਾਰਿਆਂ ਨੂੰ ਪੁਲਿਸ ਪੱਟੇ ਤੇ ਚਾੜ ਰਹੀ ਹੈ। ਜਿਹੜੇ ਬੰਦੇ ਬਹੁਤ ਪੁਰਾਣੇ ਟਾਈਮ ਤੋਂ ਇਨਐਕਟਿਵ ਨੇ, ਉਹਨਾਂ ਨੂੰ ਵੀ ਚੱਕ ਰਹੀ ਹੈ, ਬਜ਼ੁਰਗਾਂ ਨੂੰ ਨਹੀਂ ਛੱਡ ਰਹੀ। ਇਹਦਾ ਮਤਲਬ ਕੀ ਹੈ? ਸਾਰੇ ਜਿੰਨੇ ਵੀ ਉੱਥੇ ਮਸਜਿਦ ਨੇ, ਈਵਨ ਇੱਕ ਖਬਰ ਇਸ ਵਾਰ ਆਪਾਂ ਕਰ ਨਹੀਂ ਪਾਏ, ਆਪਾਂ ਨੂੰ ਕਰਨੀ ਚਾਹੀਦੀ ਸੀਗੀ। ਗੁਰਪ੍ਰੀਤ, ਤੁਹਾਨੂੰ ਇੱਕ ਜੀ ਗੱਲ ਪਤਾ ਹੈ ਕਿ ਜਿਹੜੀ ਜੀ ਇਸ ਵਾਰ ਈਦ ਸੀਗੀ, ਉਹਦੀ ਨਮਾਜ਼ ਇਸ ਵਾਰ ਕਸ਼ਮੀਰ 'ਚ ਜਾਮਾ ਮਸਜਿਦ 'ਚ ਨਹੀਂ ਹੋਈ। ਉਹਨਾਂ ਦੀ ਜਿਹੜੀ ਜਾਮਾ ਮਸਜਿਦ ਹੈਗੀ ਆ, ਉੱਥੇ ਨਮਾਜ਼ ਅਦਾ ਕਰਨ ਨਹੀਂ ਦਿੱਤੀ ਇਹਨਾਂ ਨੇ ਜੀ ਈਦ ਵਾਲੇ ਦਿਨ। ਦੇਖੋ ਕਿੱਡੀ ਵੱਡੀ ਖਬਰ ਹੈਗੀ ਆ। ਇੰਡੀਅਨ ਮੀਡੀਆ 'ਚ ਗਾਇਬ ਸੀਗੀ ਇਹ ਖਬਰ, ਅਸੀਂ ਵੀ ਨਹੀਂ ਡਿਸਕਸ ਕਰ ਪਾਏ, ਮੈਂ ਵੀ ਉਧਰ ਉਲਝਿਆ ਹੋਇਆ ਸੀਗਾ। ਲੇਕਿਨ ਦੇਖੋ ਕਿੰਨੀ ਵੱਡੀ ਖਬਰ ਹੈਗੀ ਆ। ਤੇ ਹੁਣ ਜਦੋਂ ਇਹ ਜਾ ਰਹੇ ਨੇ, ਤਾਂ ਦੇਖ ਲਓ ਤੁਸੀਂ ਕਿ ਕਿਉਂ ਨਹੀਂ? ਕਿਵੇਂ ਸਾਰੇ ਲੋਕਾਂ ਇਹਦਾ ਨੂੰ ਰਾਉਂਡ ਕਾਰਨ ਅਪ ਕਰ ਰਹੇ ਨੇ। ਇਹਦਾ ਕਾਰਨ ਨਹੀਂ ਸਾਹਮਣੇ ਆਇਆ ਕਿ ਕਿਉਂ ਨਹੀਂ ਕਰਨ ਦਿੱਤੀ ਗਈ ਜਾਮਾ ਮਸਜਿਦ 'ਚ ਉਹਨਾਂ ਨੂੰ ਨਮਾਜ਼ ਬਾਈ ਅਦਾ? ਉੱਥੇ ਤਾਂ ਮਤਲਬ ਲੋਕਾਂ ਨੂੰ ਇੰਨਾ ਮੈਂਟਲੀ ਟੌਰਚਰ ਕਰ ਰੱਖਿਆ ਹੈਗਾ। ਤੁਸੀਂ ਜਾਓਗੇ, ਜਿਵੇਂ ਮੇਰੇ ਕੁਝ ਦੋਸਤ ਹੁਣੇ ਹੀ ਜਾ ਕੇ ਆਏ ਨੇ, ਤੇ ਮੇਰੀ ਲਗਾਤਾਰ ਕਸ਼ਮੀਰ ਨਾਲ ਇੱਕ ਤਾਲੁਕ ਵੀ ਰਿਹਾ ਹੈਗਾ, ਕਿਉਂਕਿ ਮੈਂ ਜੰਮੂ ਕਸ਼ਮੀਰ ਨੂੰ ਕਵਰ ਕੀਤਾਗਾ। ਮੈਂ ਉੱਥੇ ਕੋਰਸਪੋਂਡੈਂਟ ਰਹਾਂਗਾ, ਪੱਤਰਕਾਰੀ ਮੈਂ ਉੱਥੋਂ ਕੀਤੀ ਹੋਈ ਹੈ। ਤੇ ਉੱਥੇ ਨਾ ਮਤਲਬ ਲੋਕਾਂ ਨੂੰ ਇੰਨਾ ਜ਼ਿਆਦਾ ਡਰਾ ਰੱਖਿਆ, ਤੁਹਾਨੂੰ ਮੈਂ ਦੱਸ ਹੀ ਨਹੀਂ ਸਕਦਾ। ਮਤਲਬ ਈਵਨ ਜਿਹੜੇ ਬਹੁਤ ਜ਼ਿਆਦਾ ਸਰਗਰਮ ਬੰਦੇ ਨੇ, ਉਹਨਾਂ ਨੂੰ ਤਾਂ ਵਿਚਾਰਿਆਂ ਨੂੰ ਅੰਡਰਗਰਾਉਂਡ ਹੀ ਰਹਿਣਾ ਪੈਂਦਾ, ਪਹਿਲੀ ਗੱਲ ਤਾਂ। ਦੂਜੀ ਗੱਲ, ਜੀ ਜਿਹੜੇ ਕਿ ਸਿਵਲ ਸੁਸਾਇਟੀ ਟਾਈਪ ਲੋਕ ਹੁੰਦੇ ਨੇ, ਜਿਹੜੇ ਵਿਚਾਰੇ ਹਿਊਮਨ ਰਾਈਟਸ ਇਸ਼ੂਜ਼ ਤੇ ਬੋਲਦੇ ਨੇ, ਮਾੜਾ ਮੋਟਾ ਪੋਲੀਟੀਕਲੀ ਐਕਟ ਕਰਨ ਦੀ ਕੋਸ਼ਿਸ਼ ਕਰਦੇ ਨੇ, ਉਹ ਵੀ ਡੈਮੋਕ੍ਰੈਟਿਕ ਘੇਰਿਆਂ 'ਚ, ਉਹਨਾਂ ਨੂੰ ਵੀ ਪੁਲਿਸ ਬਹੁਤ ਜ਼ਿਆਦਾ ਤੰਗ ਕਰਦੀ ਹੈ। ਮਤਲਬ ਉਹਨਾਂ ਦੀ ਔਰਤਾਂ ਸਾਹਮਣੇ ਜਲੀਲ ਕਰਨਾ, ਬੱਚਿਆਂ ਸਾਹਮਣੇ ਜਲੀਲ ਕਰਨਾ, ਉਹਨਾਂ ਦੇ ਬੱਚਿਆਂ ਨੂੰ, ਔਰਤਾਂ ਨੂੰ ਤੰਗ ਕਰਨਾ, ਇਹ ਸਾਰਾ ਕੁਝ ਹੁੰਦਾ ਹੈ। ਮਤਲਬ ਮੈਂ ਇੰਡੀਅਨ ਆਰਮੀ ਵਾਲਾ ਤਾਂ ਛੱਡ ਦਿਓ, ਮੈਂ ਤਾਂ ਉਹਨਾਂ ਦੀ ਪੁਲਿਸ ਦਾ ਵੀ ਕਹਿ ਰਿਹਾ ਹਾਂ। ਬਹੁਤ ਜ਼ਿਆਦਾ ਉੱਥੇ ਮਤਲਬ ਬੁਰਾ ਹਾਲ ਹੈਗਾ। ਤੇ ਉੱਥੇ ਪਤਾ ਨਹੀਂ ਕੀ ਮਨਾਂ 'ਚ ਚੱਲ ਰਿਹਾ ਹੈਗਾ। ਬਹੁਤ ਸਾਰੇ ਲੋਕਾਂ ਨਾਲ ਮੇਰੀ ਗੱਲ ਹੁੰਦੀ, ਤਾਂ ਉਹ ਇਹ ਕਹਿੰਦੇ ਨੇ ਕਿ ਯਾਰ ਫਟੂਗਾ ਕਸ਼ਮੀਰ ਤਾਂ ਕਦੇ ਨਾ ਕਦੇ। ਇੰਨਾ ਮਤਲਬ ਲੋਕ ਇੰਨੇ ਪਰੇਸ਼ਾਨ ਹੋਣ ਤੇ ਇੰਨੇ ਚੁੱਪ ਹੋਣ, ਇਹ ਕਿਵੇਂ ਹੋ ਸਕਦਾ ਹੈਗਾ? ਮਤਲਬ ਜੀ ਜਾਂ ਤਾਂ ਉਹਨਾਂ ਦੇ ਮਨਾਂ ਅੰਦਰ ਹੀ ਕੋਈ ਮਤਲਬ ਅੱਗ ਬਲ ਰਹੀ ਹੋਏਗੀ, ਕੁਛ ਨਾ ਕੁਛ ਹੋਊਗਾ। ਮਤਲਬ ਬਹੁਤ ਜ਼ਿਆਦਾ ਜੀ ਚੁੱਪ ਕਰ, ਮਤਲਬ ਤੁਸੀਂ ਹੁਣ ਜਾਓਗੇ ਤਾਂ ਉੱਥੇ ਜੇ ਕੋਈ ਦਰਖਤ ਤੋਂ ਕੋਈ ਪੱਤਾ ਵੀ ਡਿੱਗੂਗਾ, ਉਹਦੀ ਵੀ ਤੁਹਾਨੂੰ ਆਵਾਜ਼ ਸੁਣੂਗੀ, ਪਰ ਇਨਸਾਨਾਂ ਦੀ ਆਵਾਜ਼ ਨਹੀਂ ਸੁਣੂਗੀ। ਜੀ ਲੋਕਾਂ ਨੂੰ ਇੰਨਾ ਜ਼ਿਆਦਾ ਉਹ ਕਰ ਰੱਖਿਆ ਗਾ। ਤੇ ਇਹ ਵੀ ਜੀ ਇਹੀ ਸੀਗਾ ਅਮਿਤ ਸ਼ਾਹ, ਮਤਲਬ ਇਹ ਸਵਾਲ ਹੈ ਯਾਰ। ਅਮਿਤ ਸ਼ਾਹ ਉੱਥੇ ਇਹ ਕਹਿ ਰਹੇ ਨੇ ਕਿ ਅਸੀਂ ਤਾਂ ਹੁਣ ਕਸ਼ਮੀਰ ਦਾ ਵਿਕਾਸ ਕਰ ਰਹੇ ਹਾਂ। ਕਸ਼ਮੀਰ 'ਚ ਇਹ ਆਪਣਾ ਵਿਕਾਸ ਦੇਖਣ ਜਾ ਰਹੇ ਨੇ, ਜਾਂ ਫਿਰ ਇਹ ਦੇਖਣ ਜਾ ਰਹੇ ਨੇ ਕਿ ਉੱਥੇ ਲੋਕਾਂ ਨੂੰ ਪੁਲਿਸ ਕੁੱਟਮਾਰ ਕਿਵੇਂ ਕਰਦੀ ਹੈ? ਜੀ ਇਹ ਤਾਂ ਹੈ। ਸੋ ਮੈਂ ਕੁਝ ਵੀਡੀਓਜ਼ ਵੀ ਲਗਾਤਾਰ ਦੇਖ ਰਿਹਾ ਸੀ ਟਵਿੱਟਰ ਦੇ ਉੱਪਰ, ਕੁਝ ਸਮਾਂ ਪੁਰਾਣੀਆਂ, ਜਿੱਥੇ ਉੱਥੇ ਜਿਹੜੇ ਆਲੇ ਦੁਆਲੇ ਦੇ ਮੰਨ ਲਓ ਪੱਤਰਕਾਰ ਨੇ, ਜਿਹੜਾ ਕੋਈ ਦਿੱਲੀ ਤੋਂ ਮੰਨ ਲਓ ਘੁੰਮਣ ਗਿਆ ਹੋਇਆ, ਜੇਕਰ ਉਹ ਵੀ ਕੋਈ ਵੀਡੀਓ ਸ਼ੂਟ ਕਰਨੀ ਚਾਹੁੰਦਾ ਹੈ ਆਪਣੇ ਚੈਨਲਸ ਦੇ ਲਈ, ਉਹ ਵੀ ਨਹੀਂ ਸ਼ੂਟ ਕਰਨ ਦਿੰਦੇ। ਉੱਥੇ ਪੁਲਿਸ ਕਰਮੀ ਜਿਹੜੇ ਸੀ, ਉਹ ਵੀ ਕਹਿ ਰਹੇ ਨੇ ਕਿ ਸਿਕਿਉਰਿਟੀ ਰੀਜ਼ਨ ਕਰਕੇ ਅਸੀਂ ਨਹੀਂ ਬਣਾਉਣ ਦਿਆਂਗੇ, ਤੁਸੀਂ ਬੰਦ ਕਰ ਦਿਓ। ਸੋ ਜਿੰਨਾ ਕੰਪਰੈਸ ਕਰੋਗੇ ਕਿਸੇ ਨਾ ਕਿਸੇ ਸਮੇਂ ਤੇ ਜਾ ਕੇ, ਤਾਂ ਉਹ ਜਿਹੜਾ ਲਾਵਾ ਹੈ ਉਹ ਬਾਹਰ ਜ਼ਰੂਰ ਨਿਕਲੂਗਾ। ਦੇਖਦੇ ਆ ਕੀ ਬਣਦਾ। ਪਰ ਅੱਗੇ ਚੱਲੀਏ, ਉਧਰ ਆਸਾਰਾਮ ਦੀ ਜਿਹੜੀ ਬੇਲ ਸੀ ਉਹ ਖਤਮ ਹੋ ਗਈ 31 ਮਾਰਚ ਨੂੰ, ਤੇ ਫੇਰ ਤੋਂ ਉਸ ਨੂੰ ਰਾਹਤ ਦੇ ਦਿੱਤੀ ਜੀ ਅੱਗੇ। ਹਾਂਜੀ, ਆਸਾਰਾਮ ਨੂੰ ਰਾਹਤ ਦੇ ਦਿੱਤੀ ਗਈ ਹੈਗੀ ਆ। ਤੇ ਉਹ ਕਿਤੇ ਨਾ ਕਿਤੇ ਹੁਣ 31 ਜੁਲਾਈ ਤੱਕ ਉਹ ਬਾਹਰ ਰਹਿਣਗੇ। ਰੇਪ ਦਾ ਦੋਸ਼ੀ ਹੈਗਾ ਉਹ, ਤਾਂ ਆਪਾਂ ਨੂੰ ਪਤਾ ਹੀ ਹੈ। ਤੇ ਉਹ 14 ਜਨਵਰੀ ਨੂੰ ਬਾਹਰ ਆਇਆ ਸੀਗਾ, ਤੇ 31 ਮਾਰਚ ਤੱਕ ਉਹਦੀ ਇੰਟਰਿਮ ਬੇਲ ਸੀਗੀ। ਬਾਅਦ 'ਚ ਉਹ ਖਤਮ ਹੋ ਰਹੀ ਸੀ, ਉਸ ਤੋਂ ਪਹਿਲਾਂ ਹੀ ਉਹਨਾਂ ਨੇ ਇੱਕ ਰਾਤ ਪਹਿਲਾਂ ਉਹ ਹਸਪਤਾਲ 'ਚ ਭਰਤੀ ਹੋ ਗਿਆ।
ਤੇ ਹੁਣ ਉਹਨੂੰ 31 ਜੁਲਾਈ ਤੱਕ ਦੀ ਜਿਹੜੀ ਜ਼ਮਾਨਤ ਉਹ ਦੇ ਦਿੱਤੀ ਗਈ ਹੈਗੀ ਆ। ਤੁਸੀਂ ਤੁਹਾਨੂੰ ਆਪ ਹੀ ਹਿਸਾਬ ਲਾ ਲਓ, ਬਾਬਿਆਂ ਦਾ ਦੌਰ ਚੱਲ ਰਿਹਾ ਹੈਗਾ ਪੂਰਾ, ਜਿਹੜੇ ਕਨਵਿਕਟ ਵੀ ਹੋ ਚੁੱਕੇ ਹੈਗੇ, ਜਿਹੜੇ ਸਜ਼ਾਵਾਂ ਕੱਟ ਰਹੇ ਨੇ, ਉਹਨਾਂ ਨੂੰ ਇੰਨੀ ਮੌਜ ਕਰਾ ਰਹੇ ਨੇ। ਸ਼ਾਇਦ ਮਤਲਬ ਮੈਨੂੰ ਤਾਂ ਲੱਗਦਾ ਗਾ ਕਿ ਇਹਨਾਂ ਨੇ ਬਾਬੇ ਵਗੈਰਾ ਨੇ ਇਹਨਾਂ ਨੂੰ ਕੋਈ ਮੰਤਰ ਦੇ ਰੱਖਿਆ ਗਾ, ਜਿਹੜੇ ਜਿੱਥੇ ਉਹਨਾਂ ਨੇ ਕਿਹਾ ਰੱਖਿਆ ਗਾ ਕਿ जगत, मैं तो लिखा ट्विटर पे भी लिखा, जगत में कोई ना परमानेंट रेप केस में भी इन ऐसे लोगों को मिले वीआईपी ट्रीटमेंट। ਯਾਨੀ ਕਿ ਇਹਨਾਂ ਨੂੰ ਤਾਂ ਵੀਆਈਪੀ ਟ੍ਰੀਟਮੈਂਟ ਦੇ ਰਹੇ ਨੇ, ਇਹ ਹਸਪਤਾਲਾਂ 'ਚ ਪਏ ਰਹਿੰਦੇ ਨੇ। 5 ਸਟਾਰ ਹਸਪਤਾਲਾਂ ਦੀ ਆਪਾਂ ਨੂੰ ਪਤਾ ਹੀ, ਜਿਹੜੇ ਵੱਡੇ ਹਸਪਤਾਲ ਨੇ ਤਾਂ 5 ਸਟਾਰ ਹਸਪਤਾਲ ਹੁੰਦੇ ਨੇ, ਪੂਰਾ ਕਮਰਾ ਹੁੰਦਾ, ਟੀਵੀ ਲੱਗਿਆ ਹੁੰਦਾ, ਮਜ਼ੇ ਹੀ ਮਜ਼ੇ ਨੇ। ਸ਼ਾਮ ਸਵੇਰੇ ਮਾਰਕੀਟ ਘੁੰਮਣ ਜਾਂਦੇ ਨੇ, ਸਾਰਾ ਕੁਝ ਕਰਦੇ ਨੇ। ਇਹ ਤਾਂ ਸਜ਼ਾਵਾਂ ਕੱਟ ਰਹੇ ਨੇ, ਦੇਖ ਲਓ। ਉਹ ਰਾਮ ਰਹੀਮ ਨੂੰ ਵੀ ਜਦੋਂ ਵੀ ਕਿਤੇ ਇਲੈਕਸ਼ਨ ਹੁੰਦਾ, ਕੋਈ ਵੀ ਏਦਾਂ ਦੀ ਗੱਲ ਆਉਂਦੀ, ਉਹਨੂੰ ਛੱਡ ਦਿੰਦੇ ਨੇ, ਉਹਨੂੰ ਵੀ ਮਹੀਨਾ ਬਾਹਰ ਕੱਢੀ ਰੱਖਦੇ ਨੇ। ਸਾਲ 'ਚ ਉਹ ਵੀ ਕੋਈ 5 ਵਾਰ ਬਾਹਰ ਆਉਂਦਾ ਹੈਗਾ, 5 ਮਹੀਨੇ ਤਾਂ ਉਹਦੇ ਵੀ ਬਾਹਰ ਰਹਿੰਦੇ ਨੇ ਸਾਲ 'ਚ। ਇਹ ਇਸ ਹਿਸਾਬ ਨਾਲ ਇਹਨਾਂ ਦੀਆਂ ਸਜ਼ਾਵਾਂ ਪੂਰੀ ਕਰਾ ਰਹੇ ਨੇ। ਪਤਾ ਨਹੀਂ ਬੀਜੇਪੀ ਸਰਕਾਰ ਕਿਉਂ ਮਿਹਰਬਾਨ ਹੈ। ਮੈਨੂੰ ਤਾਂ ਮਤਲਬ ਆਸ਼ਾਰਾਮ ਤੇ ਮਿਹਰਬਾਨ ਹੋਣ ਦਾ ਇੱਕ ਕਾਰਨ ਤਾਂ ਮੈਨੂੰ ਇਹ ਲੱਗ ਰਿਹਾ ਹੈਗਾ, ਕਿਉਂਕਿ ਉਹਦਾ ਕੰਮ ਗੁਜਰਾਤ 'ਚ ਬਹੁਤ ਜ਼ਿਆਦਾ ਹੈ, ਤੇ ਗੁਜਰਾਤ 'ਚ ਅਗਲੇ ਸਾਲ ਇਲੈਕਸ਼ਨ ਹੋਣ ਜਾ ਰਹੇ ਨੇ। ਉੱਥੇ ਸਟੇਟ ਇਲੈਕਸ਼ਨ ਨੇ, ਕਿਤੇ ਨਾ ਕਿਤੇ ਸਟੇਟ ਇਲੈਕਸ਼ਨਾਂ 'ਚ ਉਹਦੀ ਮਦਦ ਚਾਹੁੰਦੇ ਨੇ, ਇਸ ਕਰਕੇ ਉਹਨੂੰ ਬਾਰ-ਬਾਰ ਬਾਹਰ ਭੇਜ ਰਹੇ ਨੇ। ਜੀ, ਸੋ ਫਿਰ ਤਾਂ ਇਹ ਬਣਦਾ ਵੀ ਹੈ, ਕਿਉਂਕਿ ਇਹ ਇਸੇ ਤਰੀਕੇ ਦੇ ਨਾਲ ਕਰਦੇ ਨੇ। ਕੋਈ ਵੀ ਪੱਖ ਵੋਟਾਂ ਬਟੋਰਨ ਵਾਲਾ ਕਦੀ ਵੀ ਇਹ ਢਿੱਲਾ ਨਹੀਂ ਛੱਡਦੇ। ਪਰ ਆਪਾਂ ਚੱਲੀਏ ਅੱਗੇ ਜੀ, ਗੱਲ ਕਰਦੇ ਹਾਂ ਯੋਗੀ ਦੀ। ਯੋਗੀ ਹੁਣੀ ਕਹਿ ਰਹੇ ਕਿ 2034 ਤੱਕ ਅਸੀਂ ਪੂਰੇ ਦੇਸ਼ 'ਚ ਇੱਕੋ ਵਾਰ ਵੋਟਾਂ ਕਰਾਉਣੀਆਂ ਨੇ। ਕਹਿੰਦੇ ਨੇ ਸੰਸਾਧਨਾਂ ਦਾ ਤੇ ਬਾਕੀ ਸਮੇਂ ਦੀ ਬਰਬਾਦੀ ਬਹੁਤ ਹੁੰਦੀ ਹੈ ਜਦੋਂ ਅਲੱਗ-ਅਲੱਗ ਕੱਲੇ-ਕੱਲੇ ਵੱਖ-ਵੱਖ ਥਾਵਾਂ ਤੇ ਚੋਣਾਂ ਹੁੰਦੀਆਂ ਨੇ। ਤੇ ਕੀ ਪਾਇਓ ਜੀ ਜਰਾ ਇਸ ਗੱਲ ਤੇ ਜਾਨਣਾ। ਹਾਂਜੀ, ਯੋਗੀ ਆਦਿੱਤਿਆਨਾਥ ਨੇ ਇਹ ਗੱਲ ਕਹੀ ਹੈ ਕਿ 2034 ਤੋਂ 34 ਚੋਂ ਅਸੀਂ ਇੱਕ ਦੇਸ਼ ਇੱਕ ਇਲੈਕਸ਼ਨ ਕਰਾਵਾਂਗੇ। ਉਸ ਤੋਂ ਪਹਿਲਾਂ ਜਿਹੜੀ ਕੇਂਦਰ ਦੀ ਆਪਣੇ ਵਿੱਤ ਮੰਤਰੀ ਨੇ ਨਿਰਮਲਾ ਸੀਤਾਰਮਣ, ਉਹਨਾਂ ਨੇ ਵੀ ਕਿਹਾ ਸੀਗਾ ਕਿ ਅਸੀਂ 2030 ਤੋਂ ਬਾਅਦ ਇਸ ਨੂੰ ਲਾਗੂ ਕਰਾਂਗੇ। 2029 ਦੇ ਇਲੈਕਸ਼ਨਾਂ 'ਚ ਅਸੀਂ ਲਾਗੂ ਨਹੀਂ ਕਰ ਸਕਦੇ। 2024 ਦੇ ਇਲੈਕਸ਼ਨਾਂ ਤੇ ਲਗਭਗ 1 ਲੱਖ ਕਰੋੜ ਰੁਪਇਆ ਖਰਚ ਆਇਆ ਸੀਗਾ, ਤੇ ਬਾਕੀ ਹੋਰ ਵੀ ਕਿਤੇ ਨਾ ਕਿਤੇ ਜਦੋਂ ਇਲੈਕਸ਼ਨ ਹੁੰਦੇ ਨੇ ਅੱਡ-ਅੱਡ ਸਟੇਟਾਂ ਤੇ, ਉਦੋਂ ਵੀ ਖਰਚਾ ਆਉਂਦਾ ਹੈਗਾ, ਤੇ ਉਹਨੂੰ ਜੋੜ ਕੇ ਕਿਤੇ ਨਾ ਕਿਤੇ ਇਹ ਸਾਰਾ ਕੁਝ ਕਹਿ ਰਹੇ ਨੇ। ਉਸ ਤੋਂ ਬਾਅਦ ਯੋਗੀ ਆਦਿੱਤਿਆਨਾਥ ਦੀ ਸਟੇਟਮੈਂਟ ਆਈ, ਤੇ ਉਹਨਾਂ ਨੇ 2034 ਦਾ ਜ਼ਿਕਰ ਕੀਤਾ ਕਿ ਅਸੀਂ ਉਸ ਟਾਈਮ ਇਹ ਇਕੱਠੇ ਇਲੈਕਸ਼ਨ ਕਰਾਵਾਂਗੇ। ਤਾਂ ਮਤਲਬ ਇੱਕ ਹਿਸਾਬ ਨਾਲ ਇਹ ਦੋ ਵੱਡੇ ਆਗੂਆਂ ਦੀ ਸਟੇਟਮੈਂਟਾਂ ਤੋਂ ਇਹ ਤਾਂ ਲੱਗ ਰਿਹਾ ਹੈਗਾ ਕਿ ਇਹ 2029 ਚ ਇਕੱਠਾ ਇਲੈਕਸ਼ਨ ਨਹੀਂ ਕਰਾਉਣ ਜਾ ਰਹੇ। ਇਹਨਾਂ ਨੂੰ ਲੱਗ ਰਿਹਾ ਹੈਗਾ ਕਿ 2029 ਚ ਅਸੀਂ ਆ ਜਾਵਾਂਗੇ, ਫਿਰ ਉਸ ਤੋਂ ਬਾਅਦ ਅਸੀਂ ਕੁਝ ਨਵਾਂ ਸਿਰਜਾਂਗੇ। ਇਹ ਮੋਟਾ-ਮੋਟਾ ਇਹਨਾਂ ਦਾ ਮੈਨੂੰ ਲੱਗ ਰਿਹਾ ਹੈਗਾ। ਬਾਕੀ ਤਾਂ ਇਹਨਾਂ ਨੇ ਪੂਰਾ ਰੋਡ ਮੈਪ ਤਾਂ ਬਣਾਇਆ ਹੋਇਆ ਜੀ, ਪਾਰਲੀਮੈਂਟਰੀ ਕਮੇਟੀ ਵੀ ਬਣਾ ਰੱਖੀ ਹੈ। ਉਸ ਤੋਂ ਇਲਾਵਾ ਇੱਕ ਜਿਹੜੇ ਮੁਲਕ ਦੇ ਸਾਬਕਾ ਪ੍ਰਧਾਨ ਮੰਤਰੀ ਰਾਸ਼ਟਰਪਤੀ ਨੇ ਰਾਮਨਾਥ ਕੋਵਿੰਦ, ਉਹਨਾਂ ਦੇ ਅੰਡਰ ਵੀ ਇੱਕ ਕਮੇਟੀ ਬਣਾ ਰੱਖੀ ਹੈਗੀ। ਉਹਨੇ ਵੀ ਵਨ ਨੇਸ਼ਨ ਵਨ ਇਲੈਕਸ਼ਨ ਦੀ ਗੱਲ ਕਹੀ ਸੀਗੀ, ਤੇ ਉਹ ਰਿਪੋਰਟ ਤਕਰੀਬਨ 18,000 ਪੰਨਿਆਂ ਦੀ ਰਿਪੋਰਟ ਉਹ ਪਹਿਲਾਂ ਹੀ ਸੌਂਪ ਚੁੱਕੀ ਹੈਗੀ ਆ ਜੀ। ਤੇ ਮੈਨੂੰ ਲੱਗਦਾ ਕਿ ਇਹ ਵਨ ਨੇਸ਼ਨ ਵਨ ਇਲੈਕਸ਼ਨ ਵਨ ਲੈਂਗੁਏਜ ਵਨ ਰਿਲੀਜਨ ਵਨ ਕਲਚਰ, ਇਹ ਸਾਰੇ ਉਸ ਤੇ ਵਧਣਗੇ ਅੱਗੇ। ਇਹ ਤਾਂ ਮਤਲਬ ਸ਼ਰੇਆਮ ਹੀ ਕਹਿੰਦੇ ਨੇ, ਅਗਲੇ ਲੁਕਾਉਂਦੇ ਥੋੜੀ ਹੈਗੇ ਆ। ਇਹ ਕਿਤੇ ਨਾ ਕਿਤੇ ਜਿਹੜੀ ਡਾਇਵਰਸਿਟੀ ਵਾਲੀ ਗੱਲ ਹੈ, ਜਿਹੜੀ ਬਹੁਤ ਸੈਲੀਬ੍ਰੇਟ ਕੀਤੀ ਜਾਂਦੀ ਸੀਗੀ ਕਿ ਬਈ ਇਹ ਤਾਂ ਜਿਹੜਾ ਸਬ ਕੰਟੀਨੈਂਟ ਹੈ, ਇੱਥੇ ਤਾਂ ਬਹੁਤ ਜ਼ਿਆਦਾ ਡਾਇਵਰਸ ਲੋਕ ਰਹਿੰਦੇ ਨੇ। ਇਹਨਾਂ ਨੂੰ ਉਹ ਡਾਇਵਰਸਿਟੀ ਪਚਣੀ ਨਹੀਂ, ਇਹ ਤਾਂ ਸਾਰਿਆਂ ਨੂੰ ਇੱਕੋ ਰੰਗ ਚ ਰੰਗਣਾ ਚਾਹੁੰਦੇ ਨੇ, ਭਗਵਾ ਸਾਰਾ ਕਿਤੇ ਫੈਲਾਉਣਾ ਚਾਹੁੰਦੇ ਨੇ ਜੀ। ਸੋ ਵੇਖੋ ਕੀ ਬਣਦਾ ਹੈ। ਪਰ ਅਗਲੀ ਖਬਰ ਤੇ ਜੇਕਰ ਚੱਲੀਏ ਤਾਂ ਅੱਜ ਸ਼ੇਅਰ ਮਾਰਕੀਟ ਬਹੁਤ ਬੁਰੇ ਹਾਲਾਤਾਂ ਦੇ ਵਿੱਚ ਸੀ ਜੀ, ਤੇ ਇੱਕੋ ਝਟਕੇ 'ਚ ਕਈ ਲੱਖਾਂ ਕਰੋੜ ਰੁਪਈਆ ਨਿਵੇਸ਼ਕਾਂ ਦਾ ਡੁੱਬ ਗਿਆ। ਹਾਂਜੀ, 20 ਲੱਖ ਕਰੋੜ ਦਾ ਨੁਕਸਾਨ ਸ਼ੇਅਰ ਮਾਰਕੀਟ ਨੇ ਕਿਤੇ ਨਾ ਕਿਤੇ ਦਿੱਤਾ ਹੈਗਾ ਨਿਵੇਸ਼ਕਾਂ ਦਾ। ਤੇ ਸਭ ਤੋਂ ਜ਼ਿਆਦਾ ਮਰੇ ਨੇ ਜੇ ਮਿਡ ਕੈਪ ਵਾਲੇ ਹੈਗੇ ਆ, ਤੇ ਬਹੁਤ ਵੱਡੇ ਸੈਂਸੈਕਸ ਨੇ ਵੀ ਬਹੁਤ ਥੱਲੇ ਟ੍ਰੇਡ ਕੀਤਾ ਹੈਗਾ। ਅੱਜ ਤਕਰੀਬਨ 2200 ਅੰਕ ਟੁੱਟ ਕੇ ਉਹ ਬੰਦ ਹੋਇਆਗਾ, ਤੇ ਨਿਫਟੀ ਵੀ 1000 ਅੰਕ ਦੇ ਨੇੜੇ ਤੇੜੇ ਟੁੱਟਿਆਗਾ। ਇਸ ਤੋਂ ਇਲਾਵਾ ਜੇ ਆਪਾਂ ਗੱਲ ਕਰ ਲਈਏ, ਟਾਟਾ ਦੇ ਸ਼ੇਅਰ ਹੋ ਗਏ, ਰਿਲਾਇੰਸ ਦੇ ਸ਼ੇਅਰ ਹੋ ਗਏ, ਸਾਰੇ ਡਿੱਗੇ ਨੇ ਅੱਜ ਤਾਂ ਜੀ। ਸਾਰਿਆਂ ਦੀ ਬਹੁਤ ਬੁਰੀ ਹਾਲਤ ਰਹੀ ਹੈ। ਤੇ ਇਹ ਤੁਸੀਂ ਆਪਾਂ ਨੂੰ ਸਾਰਿਆਂ ਨੂੰ ਪਤਾ ਕਿ ਗਲੋਬਲ ਮਾਰਕੀਟ 'ਚ ਇਹ ਸਾਰਾ ਕੁਝ ਚੱਲ ਰਿਹਾ। ਚਾਈਨਾ ਦੀ ਮਾਰਕੀਟ ਆਪਾਂ ਨੇ ਦੇਖੀ, ਹੋਰ ਵੀ ਮੁਲਕਾਂ ਦੀ ਅੱਡ-ਅੱਡ ਮੁਲਕਾਂ ਦੀ ਮਾਰਕੀਟ ਦੇਖੀ ਹੈਗੀ ਆ, ਸਾਰੇ ਕਿਤੇ ਇਹ ਚੱਲ ਰਿਹਾ ਹੈਗਾ। ਤੇ ਲੋਕ ਇਹਦਾ ਜਿਹੜਾ ਸਾਰਾ ਅਸਰ ਹੈਗਾ ਉਹ ਟਰੰਪ ਦੇ ਟੈਰਿਫਾਂ ਨਾਲ ਹੀ ਜੋੜ ਕੇ ਦੇਖ ਰਹੇ ਨੇ। ਹੁਣ ਮਤਲਬ
ਜਿਹੜੇ ਇਹ ਸਾਰਾ ਹੜਕੰਪ ਮਚਿਆ ਗਾ। ਆਪਾਂ ਨੂੰ ਪਤਾ ਹੈ ਕਿ ਇਹ ਜਿਹੜੇ ਫੋਰਨ ਇਨਵੈਸਟਰਸ ਨੇ ਉਹਨਾਂ ਨੇ ਕਿਤੇ ਨਾ ਕਿਤੇ ਵਿਦੇਸ਼ੀ ਨਿਵੇਸ਼ਕਾਂ ਨੇ ਇਹ ਬਕਵਾਲੀ ਕੀਤੀ ਹੈਗੀ ਆ। ਉਹ ਬਕਵਾਲੀ ਕਰਕੇ ਹੀ ਇਹ ਸਾਰੇ ਸ਼ੇਅਰ ਡਿੱਗੇ ਨੇ। ਤੇ ਹੁਣ ਇਸ ਤੇ ਆਰਬੀਆਈ ਨੇ ਤਾਂ ਮੀਟਿੰਗ ਵੀ ਸੱਦ ਲਈ ਹੈ। ਦੇਖੋ ਉਸ ਮੀਟਿੰਗ ਤੋਂ ਬਾਅਦ ਕੀ ਰਾਹਤ ਵਗੈਰਾ ਕੁਝ ਮਿਲੂਗੀ ਜਾਂ ਨਹੀਂ ਮਿਲੂਗੀ। ਪਰ ਜਿਹੜੇ ਘਰੇਲੂ ਨਿਵੇਸ਼ਕ ਨੇ, ਜਿਹੜੇ ਇੰਡੀਅਨ ਇਨਵੈਸਟਰਸ ਨੇ, ਉਹ ਤਾਂ ਖਾਸੇ ਫਸੇ ਹੋਏ ਨੇ ਜੀ। ਉਹਨਾਂ ਦੇ ਅੱਜ ਖਾਸਾ ਨੁਕਸਾਨ ਹੋਇਆ। ਤੇ ਬਹੁਤ ਜਿਹੜੇ ਨਵੀਂ ਉਮਰ ਦੇ ਬੰਦੇ ਅੱਜ ਕੱਲ ਸ਼ੇਅਰ ਮਾਰਕੀਟ 'ਚ ਪੈਸਾ ਲਾ ਰਹੇ ਨੇ, ਉਹ ਅੱਜ ਬਹੁਤ ਜ਼ਿਆਦਾ ਪਰੇਸ਼ਾਨ ਆਪਾਂ ਨੂੰ ਦੇਖਣ ਨੂੰ ਮਿਲੇ। ਜੀ, ਉਧਰ ਕੁਨਾਲ ਕਾਮਰਾ ਨੂੰ ਬੰਬੇ ਹਾਈ ਕੋਰਟ ਨੇ ਰਾਹਤ ਦਿੱਤੀ ਹੈ ਜੀ। ਹਾਂਜੀ, ਪਹਿਲਾਂ ਆਪਾਂ ਨੂੰ ਪਤਾ ਕਿ ਇਹ ਮਦਰਾਸ ਹਾਈ ਕੋਰਟ ਗਏ ਸੀਗੇ। ਉੱਥੇ ਇਹਨਾਂ ਨੂੰ 7 ਅਪ੍ਰੈਲ ਤੱਕ ਰਾਹਤ ਮਿਲੀ ਸੀਗੀ, ਯਾਨੀ ਕਿ ਅੱਜ ਤੱਕ ਇਹਨਾਂ ਦੀ ਰਾਹਤ ਸੀ, ਖਤਮ ਹੋ ਰਹੀ ਸੀ। ਫਿਰ ਇਹਨਾਂ ਨੇ ਇੱਕ ਪਟੀਸ਼ਨ ਬੰਬੇ ਹਾਈ ਕੋਰਟ 'ਚ ਮੂਵ ਕੀਤੀ ਸੀਗੀ। ਤੇ ਇਹਨਾਂ ਨੇ ਤਾਂ ਜਿਹੜੀ ਪਟੀਸ਼ਨ ਪਾਈ ਸੀ ਉਹ FIR ਕੁਐਸ਼ ਕਰਨ ਦੀ ਪਾਈ ਸੀਗੀ ਕਿ ਸਾਡੀ ਜਿਹੜੀ FIR ਹੈ ਉਹ ਕੁਐਸ਼ ਕੀਤੀ ਜਾਏ। ਕੁਐਸ਼ ਮਤਲਬ ਖਾਰਜ ਕੀਤੀ ਜਾਵੇ। ਤੇ ਉਹ ਉਸ ਤੇ ਤਾਂ ਅੱਜ ਸੁਣਵਾਈ ਨਹੀਂ ਹੋਈ। ਆਪਾਂ ਨੂੰ ਕੋਰਟ ਕਹਿ ਰਹੇਗਾ ਕਿ ਕੱਲ ਆਪਾਂ ਇਸ ਮਾਮਲੇ ਤੇ ਸੁਣਵਾਈ ਕਰਾਂਗੇ। ਪਰ ਉਹਨਾਂ ਨੇ ਜਿਹੜੀ ਇਹਦੀ ਪ੍ਰੋਟੈਕਸ਼ਨ ਹੈ, ਯਾਨੀ ਕਿ ਜਿਹੜੀ ਇੰਟਰਿਮ ਬੇਲ ਹੈਗੀ ਆ, ਉਹ 17 ਅਪ੍ਰੈਲ ਤੱਕ ਵਧਾ ਦਿੱਤੀ ਹੈ। ਯਾਨੀ ਕਿ 10 ਦਿਨ ਹੋਰ ਜਿਹੜੇ ਹੈਗੇ ਆ ਉਹ ਮਤਲਬ ਕਿਤੇ ਨਾ ਕਿਤੇ ਬਾਹਰ ਰਹਿ ਸਕਦੇ ਨੇ। ਉਹਨਾਂ ਨੂੰ ਪ੍ਰੋਟੈਕਸ਼ਨ ਦਿੱਤੀ ਹੈ ਇੱਕ ਹਿਸਾਬ ਨਾਲ ਪੁਲਿਸ ਤੋਂ ਕੁਨਾਲ ਕਾਮਰਾ ਨੂੰ। ਤੇ ਕੱਲ ਇਸ ਮਾਮਲੇ ਤੇ ਸੁਣਵਾਈ ਹੋਊਗੀ ਕਿ ਕੀ ਇਹਦੀ ਜਿਹੜੀ FIR ਹੈ ਕੁਨਾਲ ਕਾਮਰੇ ਦੀ ਖਾਰਜ ਕੀਤੀ ਜਾਊਗੀ ਜਾਂ ਨਹੀਂ ਕੀਤੀ ਜਾਊਗੀ। ਇਸ ਤੋਂ ਇਲਾਵਾ ਬੁੱਕ ਮਾਈ ਸ਼ੋ ਨੇ ਜਿਹੜਾ ਕੁਨਾਲ ਕਾਮਰੇ ਦਾ ਕੰਟੈਂਟ ਸੀਗਾ ਉਹ ਸਾਰਾ ਰਿਮੂਵ ਕਰਤਾ। ਐਜ਼ ਏ ਆਰਟਿਸਟ ਜਿਵੇਂ ਉੱਥੇ ਪ੍ਰੋਫਾਈਲ ਬਣਦੀ ਹੈ ਨਾ ਬੁੱਕ ਮਾਈ ਸ਼ੋ ਤੇ, ਉਹ ਪ੍ਰੋਫਾਈਲ ਵੀ ਰਿਮੂਵ ਕਰਤੀ। ਯਾਨੀ ਕਿ ਅੱਗੇ ਤੋਂ ਕੁਨਾਲ ਕਾਮਰੇ ਦੇ ਜਿਹੜੇ ਸ਼ੋਅ ਹੋਣਗੇ ਉਹਨਾਂ ਦੀ ਟਿਕਟਾਂ ਲੋਕ ਬੁੱਕ ਮਾਈ ਸ਼ੋ ਤੋਂ ਨਹੀਂ ਖਰੀਦ ਸਕਣਗੇ, ਨਾ ਹੀ ਉਹ ਉਸ ਤੋਂ ਕੋਈ ਬਿਜ਼ਨਸ ਕਮਾ ਸਕਣਗੇ। ਇਹ ਸਾਰਾ ਯਾਨੀ ਕਿ ਤੁਸੀਂ ਦੇਖ ਲਓ ਕਿ ਕਿੰਨੇ ਹੌਲੇ ਨੇ ਇਹ ਜਿਹੜੇ ਕਾਰਪੋਰੇਟ ਲੋਕ ਹੁੰਦੇ ਨੇ। ਮਾੜੀ ਜੀ ਕਿਤੇ ਕੋਈ ਗੱਲ ਆਉਂਦੀ ਹੈ ਇਹ ਭੱਜ ਲੈਂਦੇ ਨੇ ਆਪਣਾ ਜੋਲਾ ਚੱਕ ਕੇ। ਤੇ ਇਹ ਬੁੱਕ ਮਾਈ ਸ਼ੋ ਨੇ ਕੀਤਾ ਹੈ। ਬਾਕੀ ਆਪਾਂ ਨੂੰ ਪਤਾ ਕਿ 3 ਸੰਮਨ ਹੋ ਚੁੱਕੇ ਨੇ। ਤੇ 5 ਅਪ੍ਰੈਲ ਨੂੰ ਵੀ ਸੰਮਨ ਭੇਜਿਆ ਗਿਆ ਸੀ ਤੇ ਉਹਨਾਂ ਨੂੰ ਕਿਹਾ ਸੀਗਾ ਕਿ ਤੁਸੀਂ ਪੇਸ਼ ਹੋ, ਪਰ ਉਹਨਾਂ ਨੇ ਪੇਸ਼ ਨਹੀਂ ਹੋਏ ਸੀ ਖਾਰ ਥਾਣੇ 'ਚ ਬੰਬੇ ਦੇ। ਤੇ ਬਾਕੀ ਦੇਖਦੇ ਹਾਂ। 31 ਮਾਰਚ ਨੂੰ ਜਿਹੜੀ ਪੁਲਿਸ ਸੀ ਉਹਦੇ ਘਰੇ ਵੀ ਪਹੁੰਚੀ ਸੀ, ਦਬਿਸ਼ ਦਿੱਤੀ ਸੀਗੀ ਤੇ ਉਹ ਮਾਮਲਾ ਵੀ ਚੱਲ ਰਿਹਾ ਸੀਗਾ। ਉਸ ਤੋਂ ਅਗਲੇ ਦਿਨ 1 ਅਪ੍ਰੈਲ ਨੂੰ ਗਏ ਸੀਗੇ। ਤੇ ਹੁਣ ਕੱਲ ਪਤਾ ਲੱਗ ਜੂਗਾ ਕਿ ਜਿਹੜੀ ਉਹਨਾਂ ਤੇ FIR ਹੈਗੀ ਉਹ ਕੁਐਸ਼ ਹੁੰਦੀ ਜਾਂ ਨਹੀਂ ਹੁੰਦੀ। ਜੇ ਹਾਈ ਕੋਰਟ ਦੇ ਜੱਜ, ਜੇ ਵਧੀਆ ਜੱਜ ਮਤਲਬ ਜੱਜ ਬਹੁਤ ਡੈਮੋਕ੍ਰੈਟਿਕਲੀ ਸੋਚਣਗੇ, ਫਿਰ ਤਾਂ ਮੈਨੂੰ ਲੱਗਦਾ ਕਿ FIR ਕੁਐਸ਼ ਹੋਊਗੀ ਤੇ ਜਿਹੜੀ ਸਰਕਾਰ ਹੈ ਉਹਨੂੰ ਝਾੜ ਵੀ ਲੱਗੂਗੀ। ਜੀ, ਸੋ ਵੇਖਦੇ ਆ ਇਸ ਮਾਮਲੇ 'ਚ ਬਣਦਾ ਕੀ ਹੈ। ਪਰ ਉਧਰ ਕੋਲਕਾਤਾ ਦੇ ਵਿੱਚ ਰਾਮਨੌਮੀ ਦੀ ਰੈਲੀ ਤੇ ਹਮਲਾ ਹੋਇਆ ਜੀ। ਤੇ ਪਰ ਪੁਲਿਸ ਤਾਂ ਕਹਿ ਰਹੀ ਹੈ ਕਿ ਇਸ ਦੀ ਪਰਮਿਸ਼ਨ ਹੀ ਨਹੀਂ ਸੀ। ਦੇਖੋ, ਜਿਹੜੇ BJP ਦੇ ਉੱਥੇ ਪ੍ਰੈਜ਼ੀਡੈਂਟ ਨੇ, ਸਟੇਟ ਪ੍ਰੈਜ਼ੀਡੈਂਟ ਨੇ ਤੇ MP ਨੇ ਸੁਖਾਂਤ ਮਜ਼ੂਮਦਾਰ, ਉਹਨਾਂ ਨੇ ਦਾਅਵਾ ਕੀਤਾ ਕਿ ਕੋਲਕਾਤਾ ਦੇ ਇੱਕ ਪੁਆਇੰਟ ਤੇ ਰਾਮਨਵਮੀ ਦੀ ਰੈਲੀ ਨਿਕਲ ਰਹੀ ਸੀ ਤੇ ਉੱਥੇ ਹਮਲਾ ਹੋਇਆ। ਉੱਥੇ ਗੱਡੀਆਂ ਦੇ ਸ਼ੀਸ਼ੇ ਤੋਂ ਭੰਨੇ ਗਏ, ਉੱਥੇ ਪੱਥਰ ਬਰਸਾਏ ਗਏ, ਇਹ ਸਾਰਾ ਕੁਝ ਕਿਹਾ ਗਾ। ਤੇ ਉੱਥੇ ਆਪਾਂ ਨੂੰ ਪਤਾ ਹੈ ਕਿ ਤਕਰੀਬਨ 2500 ਜੁਲੂਸ ਰਾਮਨਵਮੀ ਦੇ BJP ਵਾਲਿਆਂ ਨੇ ਪਲਾਨ ਕੀਤੇ ਹੋਏ ਸੀ। ਪਹਿਲਾਂ ਵੀ ਆਪਾਂ ਬੁਲੇਟਿਨ 'ਚ ਗੱਲ ਕਰ ਚੁੱਕੇ ਹਾਂ ਕਿ ਉਹਨਾਂ ਨੇ ਇੱਕ ਪੂਰੀ ਮੁਹਿੰਮ ਵਿੱਢੀ ਸੀਗੀ ਕਿ ਅਸੀਂ 1 ਕਰੋੜ ਹਿੰਦੂਆਂ ਨੂੰ, ਬੰਗਾਲ ਦੇ ਹਿੰਦੂਆਂ ਨੂੰ ਸੜਕਾਂ ਤੇ ਲੈ ਕੇ ਆਵਾਂਗੇ। ਉਹਨੇ ਤਾਂ ਬੰਦੇ ਨਹੀਂ ਆਏ। ਤਕਰੀਬਨ ਸ਼ਹਿਰਾਂ 'ਚ ਕੋਈ 1,000 2,000 ਬੰਦੇ ਹੀ ਬਾਹਰ ਆਏ। ਮਤਲਬ ਤੁਸੀਂ ਲਾ ਲਓ ਪੂਰੇ ਬੰਗਾਲ 'ਚ ਜੇ 50 ਵੱਡੇ ਸ਼ਹਿਰ ਹੋਣਗੇ ਤਾਂ ਲੱਖ ਬੰਦਾ ਬਾਹਰ ਆ ਗਿਆ ਹੋਊਗਾ। ਉਹ ਕਰੋੜ ਵਾਲਾ ਤਾਂ ਉਹਨਾਂ ਦਾ ਜੁਮਲਾ ਹੀ ਸੀਗਾ। 1% ਉਹ ਆਪਣੇ ਕਹਿਣੀ ਕਰਨੀ ਕਥਨੀ ਦਾ 1% ਹੀ ਕਰ ਪਾਏ। ਉਸ ਤੋਂ ਬਾਅਦ ਉਹਨੂੰ ਇੰਨੀ ਮੀਡੀਆ ਹਾਈਪ ਮਿਲੀ ਨਹੀਂ, ਨਾ ਉਹਨੂੰ ਕੋਈ ਕਵਰੇਜ ਮਿਲੀ। ਉਸ ਤੋਂ ਬਾਅਦ ਇਹਨਾਂ ਨੂੰ ਮੈਨੂੰ ਲੱਗਦਾ ਕਿ ਇਹ ਸਾਰਾ ਕੁਝ ਕੀਤਾ ਹੈਗਾ। ਤੇ ਉਸ ਤੋਂ ਬਾਅਦ ਪੁਲਿਸ ਨੇ ਵੀ CCTV ਕੈਮਰੇ ਚੈੱਕ ਕੀਤੇ ਹੈਗੇ ਆ ਤੇ ਹਜੇ ਉਸ ਤੇ ਇਹੀ ਸਮਝ ਆ ਰਿਹਾਗਾ ਕਿਤੇ ਨਾ ਕਿਤੇ ਕਿ ਚੀਜ਼ਾਂ ਇੰਨੀਆਂ ਸਿੱਧੀਆਂ ਨਹੀਂ, ਉਸ ਤੇ ਕੋਈ ਸਾਜ਼ਿਸ਼ ਤੱਤ ਪੁਲਿਸ ਲੱਭ ਰਹੀ ਹੈ। ਦੇਖਦੇ ਆ ਕੀ ਬਣਦਾਗਾ। ਪਰ ਇੱਥੇ ਜਵਾਹਰ ਸਿਕਰਾਰ ਨੇ ਇੱਕ ਲੇਖ ਲਿਖਿਆ ਸੀਗਾ ਦਾ ਵਾਇਰ 'ਚ, ਮੇਰੇ ਧਿਆਨ ਆ ਗਿਆ। ਉਹਨਾਂ ਨੇ ਕਿਹਾ ਕਿ ਰਾਮਨਵਮੀ ਪਿਛਲੇ ਕੁਝ ਸਾਲਾਂ 'ਚ ਹੀ ਸੈਲੀਬ੍ਰੇਟ ਹੋ ਰਹੀ ਹੈ। ਪਹਿਲਾਂ ਤਾਂ ਪਤਾ ਹੀ ਨਹੀਂ ਹੁੰਦਾ ਸੀ ਕਿ ਰਾਮਨਵਮੀ ਵਰਗਾ ਵੀ ਕੋਈ ਤਿਉਹਾਰ ਹੁੰਦਾ। ਤੇ ਇਹ ਜਿਹੜੇ ਦੰਗਾਈ ਨੇ ਇਹਨੂੰ ਇਸ ਤਿਉਹਾਰ ਨੂੰ ਚੁਣਦੇ ਨੇ ਮੁਸਲਮਾਨਾਂ ਦੀ ਗਲੀਆਂ 'ਚ ਕੱਢਣ ਵਾਸਤੇ, ਜਾਂ ਫਿਰ ਉਹਨਾਂ ਦੀ ਮਸਜਿਦਾਂ ਤੇ ਭਗਵਾ ਲਹਿਰਾਉਣ ਵਾਸਤੇ ਇਸੇ ਦਿਨ ਨੂੰ ਚੁਣਦੇ ਨੇ। ਤੇ ਇਸੇ ਦਿਨ ਨੂੰ ਹੀ ਕਿਤੇ ਨਾ ਕਿਤੇ ਚੁਣ ਕੇ ਉਹ ਦੰਗਾ ਫਸਾਦ ਕਰਨ ਦੀ ਕੋਸ਼ਿਸ਼ ਕਰਦੇ ਨੇ। ਇਹ ਬੜਾ ਉਹਨਾਂ ਨੇ ਇੰਟਰਸਟਿੰਗ ਉਹ ਲੇਖ ਮੈਨੂੰ ਲੱਗਿਆ ਸੀਗਾ ਤੇ ਇਹ ਹੋ ਵੀ ਰਿਹਾਗਾ। ਕੋਸ਼ਿਸ਼ ਤਾਂ ਪੂਰੀ ਸੀਗੀ ਜੀ ਉੱਥੇ ਮਤਲਬ ਦੰਗਾ ਫਸਾਦ ਕੀਤਾ ਜਾਵੇ, ਪਰ ਬਣੀ ਨਹੀਂ ਗੱਲ। ਉੱਥੇ ਜਿਹੜੀ ਮਮਤਾ ਬਨਰਜੀ ਆ ਉਹ ਹਾਈ ਐਕਸਟਰਾ ਅਲਰਟ ਨੇ ਤੇ 1-2 ਥਾਵਾਂ ਤੇ ਮਾੜਾ ਮੋਟਾ ਹੋਇਆਗਾ ਜੀ। ਜਿਵੇਂ ਜੇ ਆਪਾਂ ਗੱਲ ਕਰ ਲਈਏ
ਇੱਕ ਤਕਰੀਬਨ 5 ਥਾਵਾਂ ਤੇ ਖਬਰਾਂ ਆਈਆਂ ਜਿੱਥੇ ਮਾੜਾ ਮੋਟਾ ਹੁਗਲੀ 'ਚ, ਹਾਵੜਾ 'ਚ, ਨਾਰਥ ਦਿਨਾਜਪੁਰ 'ਚ, ਇਸਲਾਮਪੁਰ 'ਚ ਇਹ ਇੱਥੇ ਮਾੜਾ ਮੋਟਾ ਹੋਇਆ। ਪਰ ਕੋਈ ਜਿਵੇਂ ਵੱਡਾ ਦੰਗਾ ਪਲਾਨ ਕਰਿਆ ਹੋਇਆ ਸੀ ਬੀਜੇਪੀ ਨੇ, ਉਹ ਨਹੀਂ ਸਿਰੇ ਚੜ ਸਕਿਆ ਜੀ। ਜੀ, ਸੋ ਉਧਰ ਜਿਹੜਾ ਵਕਫ ਸੋਧ ਬਿੱਲ ਲਿਆਂਦਾ ਗਿਆ ਸੀ ਉਹ ਹੁਣ ਕਾਨੂੰਨ ਦਾ ਰੂਪ ਲੈ ਚੁੱਕਿਆ, ਰਾਸ਼ਟਰਪਤੀ ਦੇ ਵੱਲੋਂ ਦਸਤਖਤ ਕਰ ਦਿੱਤੇ ਗਏ ਨੇ ਜੀ, ਪਾਇਓ ਚਾਨਣ। ਹਾਂਜੀ, ਰਾਸ਼ਟਰਪਤੀ द्रौपदी मुर्मू ਨੇ ਵਕਫ ਬਿੱਲ ਤੇ ਦਸਤਖਤ ਕਰ ਦਿੱਤੇ ਹੈਗੇ ਤੇ ਮਨਜ਼ੂਰੀ ਦੇ ਦਿੱਤੀ ਗਈ ਹੈ, ਯਾਨੀ ਕਿ ਉਹ ਆਫੀਸ਼ੀਅਲੀ ਐਜ਼ ਐਨ ਐਕਟ ਯਾਨੀ ਕਿ ਕਾਨੂੰਨ ਦੇ ਬਤੌਰ ਨੋਟੀਫਾਈ ਹੋ ਗਿਆ ਹੈਗਾ। ਤੇ ਇਹਨੂੰ ਚੈਲੰਜ ਕਰਦੇ ਆਪਾਂ ਨੂੰ ਪਤਾ ਹੈ ਕਿ ਜਿਹੜੇ ਕਾਂਗਰਸ ਦੇ ਆਗੂ ਨੇ ਮੁਹੰਮਦ ਜਵੇਦ ਜਾਂ ਫਿਰ ਓਵੈਸੀ ਸਾਹਿਬ ਹੋ ਗਏ AMIM ਦੇ, ਆਮ ਆਦਮੀ ਪਾਰਟੀ ਦੇ ਅਮਾਨਤੁੱਲਾ ਖਾਨ ਤੇ ਹੋਰ ਜਿਹੜੀ ਸਿਵਲ ਰਾਈਟ ਐਸੋਸੀਏਸ਼ਨ ਹੋ ਗਏ ਉਹਨਾਂ ਨੇ ਵੀ, ਤੇ ਉਲੇਮਾ ਹਿੰਦ ਹੋ ਗਈ, ਅਰਸ਼ਦ ਮਦਨੀ ਹੋ ਗਏ, ਇਹਨਾਂ ਨੇ ਵੀ ਇਹ ਚੈਲੰਜ ਕੀਤਾ ਹੋਇਆਗਾ ਜੀ। ਤੇ ਇਹਦੇ ਤੇ ਸੁਣਵਾਈ ਵੀ ਹੋਣੀ ਅੱਗੇ ਇਹ ਮੋਟਾ ਆ ਰਿਹਾਗਾ। ਬਾਕੀ ਬਹੁਤ ਸਾਰੀਆਂ ਥਾਵਾਂ ਤੇ ਜਿਹੜੀ ਪ੍ਰੋਟੈਸਟ ਦੀਆਂ ਖਬਰਾਂ ਵੀ ਆਪਾਂ ਨੂੰ ਲਗਾਤਾਰ ਦੇਖਣ ਨੂੰ ਮਿਲ ਰਹੀਆਂ ਹੈਗੀਆਂ। ਮੇਵਾਤ 'ਚ ਵੀ ਇਸ ਦੇ ਖਿਲਾਫ ਤੇ ਉਲਟ ਕਿਤੇ ਨਾ ਕਿਤੇ ਪ੍ਰੋਟੈਸਟ ਕਾਲ ਕੀਤਾ ਗਿਆ ਹੈਗਾ। ਪੂਰੇ ਮੁਲਕ ਭਰ 'ਚ ਅੱਡ ਥਾਵਾਂ ਤੇ ਮਸਜਿਦਾਂ ਦੇ ਬਾਹਰ ਪ੍ਰੋਟੈਸਟ ਹੋ ਰਹੇ ਨੇ। ਬਾਕੀ ਇੱਕ ਇੰਟਰਸਟਿੰਗ ਖਬਰ ਇਹਦੇ 'ਚ ਇਹ ਸੀਗੀ ਕਿ ਜੀ ਮਣੀਪੁਰ ਦੇ ਇੱਕ ਬੀਜੇਪੀ ਦੇ ਆਗੂ ਸੀਗੇ, ਮੁਸਲਿਮ ਆਗੂ ਸੀਗੇ ਬੀਜੇਪੀ ਦੇ, ਉਹਨਾਂ ਨੇ ਵਕਫ ਬਿੱਲ ਦਾ ਸਮਰਥਨ ਕੀਤਾ ਸੀਗਾ ਤੇ ਉਹਦੇ ਪਿੰਡ ਵਾਲਿਆਂ ਨੇ ਜਾ ਕੇ ਉਹਦਾ ਘਰ ਹੀ ਸਾੜਤਾ। ਉਹ ਇਸ ਹਿਸਾਬ ਦਾ ਮਾਮਲਾ ਸੀਗਾ ਜਿਵੇਂ ਹਰਜੀਤ ਗਰੇਵਾਲ ਨੇ ਕਿਸਾਨ ਅੰਦੋਲਨ ਦੌਰਾਨ ਖੇਤੀਬਾੜੀ ਬਿੱਲਾਂ ਦਾ ਸਮਰਥਨ ਕੀਤਾ ਸੀ ਤੇ ਲੋਕਾਂ ਨੇ ਜਾ ਕੇ ਉਹਦੀ ਪੈਲੀ ਨਹੀਂ ਵਾਹਤੀ ਸੀਗੀ, ਉਸੇ ਹਿਸਾਬ ਦਾ ਮਣੀਪੁਰ 'ਚ ਹੋਇਆ ਹੈਗਾ ਜੀ। ਇਹ ਜਦੋਂ ਮਾਮਲਾ ਇੰਨਾ ਭਖਿਆ ਹੋਵੇ, ਕਮਿਊਨਿਟੀ ਨੂੰ ਟਾਰਗੇਟ ਕੀਤਾ ਜਾ ਰਿਹਾ ਹੋਵੇ, ਉਦੋਂ ਕਮਿਊਨਿਟੀ ਤੋਂ ਕੋਈ ਬੰਦਾ ਜਾ ਕੇ ਉਹਨਾਂ ਦੀ ਗੋਦੀ 'ਚ ਜਾ ਕੇ ਬਹਿੰਦਾ ਤਾਂ ਫਿਰ ਲੋਕ ਉਹਨੂੰ ਰਿਸਪੌਂਡ ਤਾਂ ਕਰਦੇ ਨੇ। ਜਿਵੇਂ ਧਨੌਲੇ 'ਚ ਹਰਜੀਤ ਗਰੇਵਾਲ ਦੀ ਪੈਲੀ ਵਾਹੀ ਸੀਗੀ ਕਿਸਾਨਾਂ ਨੇ ਤੇ ਉਹਨੂੰ ਪਿੰਡ ਨਹੀਂ ਵੜਨ ਦਿੱਤਾ ਸੀ 1.25 ਸਾਲ ਤੱਕ, ਉਹੀ ਕਿਤੇ ਨਾ ਕਿਤੇ ਆਪਾਂ ਨੂੰ ਮਣੀਪੁਰ 'ਚ ਦੇਖਣ ਨੂੰ ਮਿਲਿਆ ਗਿਆ। ਯਾਨੀ ਕਿ ਮੁਸਲਮਾਨ ਕਮਿਊਨਿਟੀ 'ਚ ਲਗਾਤਾਰ ਇਹਦੇ ਖਿਲਾਫਤ ਆਪਾਂ ਦੇਖਣ ਨੂੰ ਮਿਲ ਰਹੀ ਹੈ ਜੀ। ਸੋ ਉਧਰ ਆਖਰੀ ਖਬਰ ਦੇ ਵੱਲ ਜੇਕਰ ਵਧੀਏ ਤਾਂ ਕਿਸਾਨਾਂ ਦੀ ਲੁਧਿਆਣੇ 'ਚ ਕਿਸਾਨ ਮੋਰਚੇ ਦੀ ਅੱਜ ਜਿਹੜੀ ਮੀਟਿੰਗ ਸੀ ਉਹ ਖਤਮ ਹੋ ਗਈ ਹੈ ਜੀ। ਬੈਠਕ ਕੀ ਕੁਝ ਨਿਕਲ ਕੇ ਸਾਹਮਣੇ ਆਇਆ, ਕੀ ਅਗਲੇ ਦੇ ਇਹਨਾਂ ਦੇ ਵੱਲੋਂ ਅਨਾਉਂਸਮੈਂਟਸ ਨੇ? ਹਾਂਜੀ, ਅੱਜ 3 ਘੰਟੇ ਚੱਲੀ ਹੈ ਜੀ ਇਹ ਮੀਟਿੰਗ ਤੇ ਇਸ 'ਚ ਕਿਸਾਨ ਆਗੂ ਜਿਹੜੇ ਸ਼ੰਭੂ ਬਾਰਡਰ ਤੇ ਖਨੌਰੀ ਬਾਰਡਰ ਤੇ ਜਿਹੜੇ ਕਿਸਾਨ ਆਗੂ ਬੈਠੇ ਸੀਗੇ ਉਹ ਇਸ 'ਚ ਸ਼ਾਮਲ ਸੀਗੇ। ਤੇ ਉਹਨਾਂ ਨੇ ਜਿਹੜਾ ਵਿਧਾਇਕ ਹੈਗਾ ਲਾਡੀ ਧੌਂਸ ਉਹਦੇ ਉਲਟ ਮੋਰਚਾ ਖੋਲਣ ਦੀ ਗੱਲ ਕਹੀ ਹੈ ਤੇ ਇਹ ਕਿਹਾ ਗਾ ਕਿ 11 ਅਪ੍ਰੈਲ ਨੂੰ ਲਾਡੀ ਧੌਂਸ ਦੇ ਖਿਲਾਫ ਕਿਤੇ ਨਾ ਕਿਤੇ ਅੰਦੋਲਨ ਕੀਤਾ ਜਾਊਗਾ। 11 ਅਪ੍ਰੈਲ ਨੂੰ ਉਹਦੇ ਘਰ ਦੇ ਬਾਹਰ ਮੋਰਚਾ ਲਾਇਆ ਜਾਊਗਾ ਜੀ। ਇਹ ਮੋਟੀ ਨਿਕਲ ਕੇ ਆਈ ਹੈ। ਬਾਕੀ ਜਿਹੜੀ ਹੋਰ ਹੈਗੀਆਂ ਉਹਨਾਂ ਨੇ ਕਿਹਾ ਕਿ ਅਸੀਂ ਜਿਹੜੇ ਕਿਸਾਨ ਸੰਗਠਨ ਜਿਹੜੇ ਹੋਰ ਇਸ ਅੰਦੋਲਨ 'ਚ ਸ਼ਾਮਿਲ ਨਹੀਂ ਸੀ ਉਹਨਾਂ ਨੂੰ ਅਸੀਂ ਏਕਤਾ ਵਾਸਤੇ ਦੁਬਾਰੇ ਤੋਂ ਲੈਟਰ ਲਿਖਾਂਗੇ, ਯਾਨੀ ਕਿ SKM ਹੋ ਗਿਆ, ਅਗਰਾਹਾਂ ਹੋਰੀ ਹੋ ਗਏ, ਰਾਜੇਵਾਲ ਹੋਰੀ ਹੋ ਗਏ, ਉਹਨਾਂ ਨੂੰ ਇਹ ਦੁਬਾਰੇ ਤੋਂ ਕਹਿ ਰਹੇ ਨੇ ਕਿ ਅਸੀਂ ਲੈਟਰ ਲਿਖਾਂਗੇ। ਬਾਕੀ ਇੱਕ ਮਤਾ ਪਾਇਆ ਗਿਆ ਕਿ ਜੀ ਜਿਹੜਾ ਇਹ ਭਗਵੰਤ ਮਾਨ ਹੈ ਇਹਨੇ ਕਾਰਵਾਈ ਕਰਕੇ ਕਿਤੇ ਨਾ ਕਿਤੇ ਕਿਸਾਨਾਂ ਤੋਂ ਦੁਸ਼ਮਣੀ ਮੋਲ ਲਿੱਤੀ ਹੈ ਤੇ ਕਿਸਾਨ ਇਹਦੀ ਭਾਜੀ ਮੋੜਨਗੇ। ਇਹ ਅੱਜ ਗੱਲ ਨਿਕਲ ਕੇ ਆ ਰਹੀ ਹੈ। ਬਾਕੀ ਆਮ ਆਦਮੀ ਪਾਰਟੀ ਦੇ ਵਿਧਾਇਕਾਂ ਦੇ ਪਿੰਡਾਂ 'ਚ ਉਹਨਾਂ ਦਾ ਘਿਰਾਓ ਕੀਤਾ ਜਾਊਗਾ। ਜਿਹੜੇ ਆਮ ਆਦਮੀ ਪਾਰਟੀ ਦੇ ਵਿਧਾਇਕ ਉੱਥੇ ਜਾਣਗੇ ਪਿੰਡਾਂ 'ਚ ਤੇ ਕਿਤੇ ਨਾ ਕਿਤੇ ਲੋਕਾਂ ਨੂੰ ਉਹਨਾਂ ਦਾ ਘਿਰਾਓ ਕਰਨ ਦੀ ਕੋਲ ਦਿੱਤੀ ਗਈ ਹੈਗੀ ਆ। ਹੁਣ ਦੇਖੋ ਕੀ ਬਣਦਾਗਾ। ਜਿਵੇਂ ਕਈ ਆਮ ਆਦਮੀ ਪਾਰਟੀ ਦੇ ਵਿਧਾਇਕਾਂ ਤੇ ਤਾਂ ਟਰੈਕਟਰ ਟਰਾਲੀ ਚੋਰੀ ਕਰਨ ਦੇ ਵੀ ਆਰੋਪ ਲੱਗੇ। ਆਪਾਂ ਨੂੰ ਪਤਾ ਗੁਰਲਾਲ ਘਨੌਰ ਜਿਹੜਾ ਕਬੱਡੀ ਦਾ ਖਿਲਾੜੀ ਰਿਹਾ, ਘਨੌਰ ਤੋਂ MLA ਹੈਗਾ, ਉਹਦੇ ਉਲਟ ਵੀ ਇਹ ਤਕਰੀਬਨ ਉਹਨੇ 20-30 ਟਰਾਲੀਆਂ ਚੋਰੀ ਕਰਨ ਦੇ ਉਹਦੇ ਪਰਚੇ ਹੋਏ ਨੇ ਜੀ। ਪਰ ਪਰਚੇ ਉਹਦੇ ਉਲਟ ਨਹੀਂ ਹੋਏ, ਪਰ ਉਹਦੇ ਜਿਹੜੇ ਵਰਕਰ ਸੀਗੇ ਤੇ ਉਹਦੇ ਆਰੋਪ ਲੱਗੇ ਨੇ ਗੁਰਲਾਲ ਘਨੌਰ ਟਰਾਲੀ ਚੋਰ। ਇਸ ਕਿਸਮ ਦੇ ਨਾਰੇ ਵੀ ਪਿੰਡਾਂ 'ਚ ਲੱਗ ਰਹੇ ਨੇ। ਘਨੌਰ 'ਚ ਜਾ ਕੇ ਦੇਖੋ ਕਿੰਨਾ ਬੁਰਾ ਹਾਲ ਹੈਗਾ। ਤੇ ਆਮ ਆਦਮੀ ਪਾਰਟੀ ਦੇਖੋ ਟਰੈਕਟਰ ਟਰਾਲੀ ਚੋਰ ਤਾਂ ਬਣ ਗਈ ਹੈਗੀ ਆ ਕਿਸਾਨਾਂ ਵਾਸਤੇ ਤੇ ਪਿੰਡਾਂ 'ਚ ਉਹਨਾਂ ਦਾ ਵਿਰੋਧ ਵੀ ਹੋਊਗਾ। ਤੇ ਜਿੱਥੇ ਕਿਸਾਨ ਯੂਨੀਅਨਾਂ ਦਾ ਕੰਮ ਹੈਗਾ ਉੱਥੇ ਆਮ ਆਦਮੀ ਪਾਰਟੀ ਦੇ ਵਿਧਾਇਕਾਂ ਨੂੰ ਜਾਣ 'ਚ ਦਿੱਕਤਾਂ ਆਉਣਗੀਆਂ। ਤੁਹਾਨੂੰ ਪਿੰਡਾਂ 'ਚੋਂ ਹੁਣ ਏਦਾਂ ਦੀਆਂ ਵੀਡੀਓਜ਼ ਦੇਖਣ ਨੂੰ ਮਿਲਣਗੀਆਂ ਜਿੱਥੇ ਵਿਧਾਇਕ ਕਿਸੇ ਪਿੰਡ 'ਚ ਗਏ ਹੋਣਗੇ ਤੇ ਉੱਥੇ ਕਿਸਾਨਾਂ ਨੇ ਉਹਨਾਂ ਨੂੰ ਕਾਲੇ ਝੰਡੇ ਦਿਖਾਤੇ, ਉਹਨਾਂ ਨੂੰ ਬੋਲਣ ਨਹੀਂ ਦਿੱਤਾ, ਉਹਨਾਂ ਦੇ ਹੱਥੋਂ ਮਾਈਕ ਖੋਲਿਆ, ਉਹਨਾਂ ਨੂੰ ਪਿੰਡ ਤੋਂ ਭਜਾਤਾ। ਇਸ ਕਿਸਮ ਦੀਆਂ ਵੀਡੀਓਜ਼ ਹੁਣ ਪੰਜਾਬ ਤੋਂ ਠੀਕ ਠਾਕ ਤੁਹਾਨੂੰ ਦੇਖਣ ਨੂੰ ਮਿਲਣਗੀਆਂ ਜੀ। ਸੋ ਪ੍ਰੋਗਰਾਮ ਦਾ ਸਮਾਂ ਇੱਥੇ ਸਮਾਪਤ ਹੁੰਦਾ ਹੈ। ਸੋ ਮਨਦੀਪ ਜੀ ਤੁਸੀਂ ਜੁੜੇ ਜਾਣਕਾਰੀਆਂ ਸਾਂਝੀਆਂ ਕੀਤੀਆਂ, ਬਹੁਤ ਬਹੁਤ ਧੰਨਵਾਦ ਜੀ। ਸ਼ੁਕਰੀਆ, ਸਤਿ ਸ੍ਰੀ ਅਕਾਲ।
ਸਤਿ ਸ਼੍ਰੀ ਅਕਾਲ। ਸੋ ਬਿਯੋਂਡ ਦਾ ਹੈਡਲਾਈਨਸ ਵਿਦ ਮਨਦੀਪ ਪੁਨੀਆ ਪ੍ਰੋਗਰਾਮ ਇੱਥੇ ਹੀ ਸਮਾਪਤ ਹੁੰਦਾ ਹੈ। ਇਸ ਤੋਂ ਬਾਅਦ ਲਗਾਤਾਰਤਾ ਪ੍ਰੋਗਰਾਮਾਂ ਦੀ ਇਸੇ ਤਰ੍ਹਾਂ ਬਰਕਰਾਰ ਰਹੇਗੀ। ਤੁਸੀਂ ਸਾਨੂੰ ਦਿਓ ਇਜਾਜ਼ਤ। ਧੰਨਵਾਦ। ਸਤਿ ਸ਼੍ਰੀ ਅਕਾਲ।